ਸੋਚਦੇ ਆ ਗੰਨਿਆਂ ਦੀ ਭਰ ਪੜ ਗੜਵੇ ਮੈਂ ਰੋ ਕੱਢੀ ਨੈਣਾ ਵਾਲੇ ਬੇਲਣੇ, ਤਦ ਵੀ ਨਾ ਮੇਥੋਂ ਰਿੱਜੀ ਜੱਗ ਵਾਲੀ ਦੇਗ ਵਿੱਚ ਸੱਦਰਾਂ ਦੀ ਮਿੱਠੀ ਮਿੱਠੀ ਖੀਰ ਨਹੀਂ। ਪੁੰਗਰਾਂ ਦੇ ਮੌਸਮਾਂ ਚ ਆਈ ਸੀ ਜਵਾਨੀ ਮੇਰੀ, ਪੀਤੇ ਸੀ ਮੈਂ ਜਾਮ ਉਹਦੀ ਦੀਦ ਦੇ, ਜਦੋਂ ਮੈਨੂੰ ਯਾਦ ਆਂਦਾ ਵੇਲਾ ਉਹ ਸੁਹਾਨੜਾ ਤੇ ਵਗਦੀ ਏ ਨੀਰ ਦੀ ਤੰਦੀਰ ਨਹੀਂ। ਬਾਲਾਂ ਜਾਈ ਜਿੰਦੜੀ ਨੂੰ ਹਿਜਰਾਂ ਦਾ ਤਾ ਲੱਗਾ, ਸੁੱਖ ਸੁੱਖ ਹੋਈ ਏ ਸਲੁੜਕੀ, ਪੰਜ ਫੁੱਲਾਂ ਰਾਣੀ ਸੀ ਇਹ ਆਪਣੀ ਜਵਾਨੀ ਵਿੱਚ, ਜਾਪਦੀ ਸੀ ਦੂਰੋਂ ਜੱਟੀ ਹੀਰਨੀ। ਅੜਿਆ ਖਾਬੀ ਆਂਦਾ ਰਹੇ ਕਰ, ਐਵੇਂ ਨਾ ਤਰਸਾਂਦਾ ਰਹੇ ਕਰ ਜੀ, ਤੇਰੇ ਪਿਆਰ ਚ ਮਾਸਾ ਸ਼ੱਕ ਨਹੀਂ, ਤੇਰੇ ਪਿਆਰ ਚ ਮਾਸਾ ਸ਼ੱਕ ਨਹੀਂ, ਕਸਮਾਂ ਨਾ ਤੂੰ ਖਾਂਦਾ ਰਹੇ ਕਰ। ਆਖਾਂ ਤੈਨੂੰ ਟੂਣਾ ਦੱਸਾਂ ਜੱਗ ਤੇ ਜੁਗ ਜੁਗ ਜੀਵਨ ਦਾ, ਮੇਰੀ ਜੂ ਦੀ ਮਿੱਟੀ ਸੁੰਗੀ ਭੁੱਬਲ ਤੇ ਜਦ ਕਣੀਆਂ ਪੈਣ, ਕੂੰਜਾਂ ਨੜੀਆਂ ਮੱਘ ਹੰਸਾਉਣੇ, ਜਲ ਡਬਰਾਂ ਦੇ ਖੇਡ ਖਿਡਾਉਣੇ, ਕੋ ਕਾਫ ਤੋਂ ਆਏ ਪ੍ਰਾਹੁਣੇ ਚਾਵੀਂ ਚਾਵੀਂ ਕੁਝ ਦਿਨ ਰਹਿਣ। ਖੇਤ ਸਰੋਂ ਦੇ ਜ਼ਰਦਾ ਵੰਡਦੇ, ਫੜ ਫੜ ਗੁੱਟੋਂ ਮੈਨੂੰ ਕਹਿਣ। ਤੇ ਇੱਕ ਸ਼ੇਰ ਅਰਜ਼ ਕਰ ਰਿਹਾ ਕਿ ਇੱਕ ਤੇ ਉਹਦਾ ਹਿਜਰ ਸਤਾਵੇ, ਉੱਤੋਂ ਮੈਨੂੰ ਹੋਰ ਡਰਾਵੇ। ਇੱਕ ਤੇ ਉਹਦਾ ਹਿਜਰ ਸਤਾਵੇ, ਉੱਤੋਂ ਮੈਨੂੰ ਹੋਰ ਡਰਾਵੇ, ਕਾਲਾ ਬੱਦਲ ਕੜ ਕੜ ਬਿਜਲੀ ਕਿਣਮਿਣ ਕਣੀਆਂ ਨਾਲੇ ਆਣ। ਕਾਲਾ ਬੱਦਲ ਕੜ ਕੜ ਬਿਜਲੀ ਕਿਣਮਿਣ ਕਣੀਆਂ ਨਾਲੇ ਆਣ, ਤੇ ਕੱਖ ਸਰੂਟੀ ਤੀਲੇ ਚੁੜ ਕੇ ਘਰ ਨੂੰ ਵਾਂਗ ਸਵੈਟਰ ਉਣ ਕੇ, ਕੱਖ ਸਰੂਟੀ ਤੀਲੇ ਚੁਣ ਕੇ ਘਰ ਨੂੰ ਵਾਂਗ ਸਵੈਟਰ ਉਣ ਕੇ, ਬਾਹਰ ਬਿਜੜਾ ਝੂਟੇ ਲੈਂਦਾ, ਅੰਦਰ ਉਹਦੇ ਬਚੜੇ ਰਹਿਣ। ਪੰਜਾਬ ਵੇਖਣ ਲਈ ਕਦੀ ਤੂੰ ਵੇਲ ਕੱਢੀ, ਤੇ ਸੌਣ ਮੁੱਕੇ ਰੀਸ ਤੇ ਪਿੰਡ ਆਵੀਂ, ਰਾਤੀ ਸੋਵਾਂਗੇ ਕੋਠੇ ਤੇ ਡਾਹ ਮੰਜੇ, ਰਾਤੀ ਸੋਵਾਂਗੇ ਕੋਠੇ ਤੇ ਡਾਹ ਮੰਜੇ, ਘਟਾ ਕਾਲੀ ਜੀ ਚੜੇਗੀ ਜਿਸ ਵੇਲੇ, ਕਾਲ ਕਲੀਚੀ ਦੇ ਬੋਲਣ ਤੇ ਅੱਖ ਪੁੱਟੀ। ਕਾਲ ਕਲੀਚੀ ਕਾਲੀ ਚਿੜੀ, ਇੱਕ ਜਿਹੜੀ ਮੁਰਗੇ ਸਾਹਰ ਉਹਨੂੰ ਕਿਹਾ ਜਾਂਦਾ ਹੈ, ਜਿਹੜੀ ਸਭ ਤੋਂ ਪਹਿਲੇ ਬੋਲਣ ਵਾਲਾ ਪਰਿੰਦਾ ਹੁੰਦਾ ਹੈ। ਕਾਲ ਕਲੀਚੀ ਦੇ ਬੋਲਣ ਤੇ ਅੱਖ ਪੁੱਟੀ, ਤੇ ਹੇਠ ਲਵਾਂਗੇ ਛਿੱਟਾਂ ਦੇ ਲੈਣ ਉੱਤੇ। ਬੇਬੇ ਰਿੜਕੇਗੀ ਦੁੱਧ ਤੇ ਕੋਲ ਬਹਿ ਕੇ, ਘਰੜ ਪੀਵਾਂਗੇ ਛੱਨਿਆਂ ਨਾਲ ਦੋਵੇਂ, ਘਰੜ ਪੀਵਾਂਗੇ ਛੱਨਿਆਂ ਨਾਲ ਦੋਵੇਂ, ਘਿਲ ਚੜੇਗੀ ਉਹਦੀ ਤੇ ਫੇਰ ਸੌਂ ਜਾਈ, ਭਾਵੇਂ ਉੱਠੀ ਤੂੰ ਵੇਲੀ ਆ ਸ਼ਾਹ ਵੇਲੇ। ਮੱਖਣ ਲੱਸੀ ਲਸੂੜੇ ਦੇ ਨਾਲ ਟਾਪਾਂ, ਖਾ ਪੀ ਕੇ ਹੋਵਾਂਗੇ ਜਦੋਂ ਵਿਹਲੇ, ਟੋਰੇ ਫੇਰੇ ਲਈ ਚੱਲਾਂਗੇ ਮਹਿਰਿਆਂ ਨੂੰ, ਤੋਰੇ ਫੇਰੇ ਲਈ ਚੱਲਾਂਗੇ ਮਹਿਰਿਆਂ ਨੂੰ, ਭੌਣ ਲੱਭਾਂਗੇ ਉੱਥੇ ਚੀਚ ਵੋਟੀਆਂ ਦੇ, ਮਿੱਟੀ ਖੇੜ ਕੇ ਵਿੱਥਾਂ ਚੋਂ ਮੂੰਹ ਕੱਢਣ, ਤੇ ਮੇਲਾ ਲੱਗ ਜੇ ਉਹਨਾਂ ਦੇ ਰੂਪ ਵਾਲਾ, ਫੇਰ ਤੱਕੀ ਤੂੰ ਉਹਨਾਂ ਦਾ ਸੋਹਣ ਪੁਣਾ, ਹੁਸਨ ਯੂਰਪ ਮਿਸਰ ਦਾ ਵੱਧ ਲੱਗੇ, ਆਖੀ ਹੈਫ ਤੇਰੇ ਪੰਜਾਬ ਉੱਤੇ। ਦੋ ਬੋਲ ਕੀ ਮਿੱਠੜੇ ਬੋਲ ਗਿਆ, ਸਭ ਰਾਜ਼ ਇਸ਼ਕ ਦੇ ਖੋਲ ਗਿਆ, ਫਿਰ ਕਦੀ ਨਾ ਤੱਤੀ ਵਾ ਲੱਗੀ, ਕੀ ਜ਼ੁਲਫ ਦੀ ਪੱਖੀ ਝੋਲ ਗਿਆ। ਐਣਾ ਇੱਕ ਮਿੱਟੀ ਦਾ ਜਿਹੜਾ ਭੜੋਲਾ ਹੁੰਦਾ ਸੀ ਜੀ, ਅਨਾਜ ਸਟੋਰ ਕਰਨ ਵਾਲਾ, ਉਹਦੇ ਥੱਲੇ ਅਨਾਜ ਨੂੰ ਬਾਹਰ ਕੱਢਣ ਵਾਸਤੇ ਥੱਲੇ ਇੱਕ ਸੁਰਾਖ ਹੁੰਦਾ ਸੀ, ਔਰ ਉਹਨੂੰ ਬੰਦ ਕਰਨ ਵਾਸਤੇ ਇੱਕ ਵਟੂਣੀ ਜੀ, ਇੱਕ ਪੱਥਰਨੁਮਾ ਚੀਜ਼ ਬਣਾ ਕੇ ਤੇ ਉਹ ਵਿੱਚ ਰੱਖ ਕੇ ਤੇ ਉਤੋਂ ਲੇਪੀ ਕਰ ਦਿੱਤੀ ਜਾਂਦੀ ਸੀ। ਉਹਨੂੰ ਉਸ ਢੱਕਣ ਨੂੰ, ਉਸ ਡੱਕੇ ਨੂੰ ਜਿਹੜਾ ਨਾ ਐਣਾ ਬੋਲਿਆ ਜਾਂਦਾ ਸੀ। ਫੁੱਲਾਂ ਵਰਗੇ ਹੋਂਠ ਨੇ ਉਹਦੇ, ਕੋਇਲ ਵਰਗਾ ਲਹਿਜਾ, ਜਦ ਵੀ ਬੋਲੇ ਹੋ ਜਾਂਦੀ ਏ ਬਹਿ ਜਾ ਬਹਿ ਜਾ ਬਹਿ ਜਾ। ਜੀ ਕਰਦਾ ਏ ਸੱਜਣਾ ਉਹਦੇ ਦਰ ਤੇ ਬੈਠੇ ਹੀ ਰਹੀਏ, ਜਿਹੜਾ ਕਹਿੰਦਾ ਮੇਰੇ ਮਗਰੋਂ ਲੈ ਜਾ ਲੈ ਜਾ ਲੈ ਜਾ। ਵਾਹ ਵਾਹ ਵਾਹ। ਉਹ ਚੱਲ ਮੇਲੇ ਨੂੰ ਚਲੀ। ਲਓ ਜੀ, ਮੇਰਾ ਨਾਮ ਹੈ ਬੁਸ਼ਰਾ ਅੰਸਾਰੀ ਤੇ ਮੇਰੇ ਸਾਰੇ ਪੰਜਾਬੀ ਭੈਣਾਂ ਭਰਾਵਾਂ ਵਾਸਤੇ ਇੱਕ ਬੜੀ ਖੁਸ਼ਖਬਰੀ ਹੈ। ਮੇਲਾ ਨਿਊਜ਼ ਚੈਨਲ ਆ ਰਿਹਾ, ਜਿਹਦੇ ਤੇ ਤੁਸੀਂ ਸਾਰੀਆਂ ਪੰਜਾਬ ਦੀਆਂ ਮਜ਼ੇ ਦੀਆਂ ਖਬਰਾਂ ਵੀ ਦੇਖੋਗੇ ਤੇ ਸਾਰੇ ਰੰਗ ਵੀ ਇੰਜੋਏ ਕਰੋਗੇ। ਇਹ ਹੁਣੇ 1 ਮਿੰਟ ਦੇ ਵਿੱਚ ਸਬਸਕ੍ਰਾਈਬ ਕਰੋ ਮੇਲਾ ਨਿਊਜ਼ ਚੈਨਲ ਤੇ ਲੁੱਟ ਲਓ ਮੇਲੇ। ਰੌਣਕ ਹੋ ਜਾਊ ਛੱਡ ਵੇ, ਚੱਲ ਮੇਲੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों, जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा।
ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਡਾਢੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਆਓ ਚੱਲੀਏ ਫਿਰ 19 ਤਾਰਕ ਸਾਹਿਬ ਦੀਆਂ ਗੱਲਾਂ ਬਾਤਾਂ ਤੁਹਾਨੂੰ ਸੁਣਵਾਈਏ। ਫਗਣਾ ਦੀ ਰੁੱਤ ਵਿੱਚ ਸਰੋਂ ਦੇ ਫੁੱਲਾਂ ਕੋਲੋਂ ਰੁੱਸ ਗਏ ਨੇ ਉੱਡਦੇ ਮਖੀਰਨੀ, ਇਸ਼ਕੇ ਦੇ ਬਾਦਸ਼ਾਹਾਂ ਜਦੋਂ ਦੀ ਇਹ ਦਾਨ ਕੀਤੀ ਪੀੜਾਂ ਵਾਲੀ ਚੰਦਰੀ ਜਾਗੀਰਨੀ। ਆਹਾ ਵਾਹ, ਇਸ਼ਕੇ ਦੇ ਬਾਦਸ਼ਾਹਾਂ ਜਦੋਂ ਦੀ ਇਹ ਦਾਨ ਕੀਤੀ ਪੀੜਾਂ ਵਾਲੀ ਚੰਦਰੀ ਜਾਗੀਰਨੀ, ਤੇ ਸੋਚਦੇ ਆ ਗੰਨਿਆਂ ਦੀ ਭਰ ਭਰ ਗੜਵੇ ਮੈਂ ਰੋ ਕੱਢੀ ਨੈਣਾ ਵਾਲੇ ਬੇਲਣੇ। ਆਹਾ ਬਹੁਤ ਅੱਛਾ। ਸੋਚਦੇ ਆ ਗੰਨਿਆਂ ਦੀ ਭਰ ਭਰ ਗੜਵੇ ਮੈਂ ਰੋ ਕੱਢੀ ਨੈਣਾ ਵਾਲੇ ਬੇਲਣੇ, ਤਦ ਵੀ ਨਾ ਮੇਥੋਂ ਰਿੱਜੀ ਜੱਗ ਵਾਲੀ ਦੇਗ ਵਿੱਚ ਸੱਦਰਾਂ ਦੀ ਮਿੱਠੀ ਮਿੱਠੀ ਖੀਰਨੀ। ਆਹਾ ਆਇਆ ਹੈ, ਤਦ ਵੀ ਨਾ ਮੇਥੋਂ ਰਿੱਜੀ ਬਹੁਤ ਅੱਛਾ ਜੱਗ ਵਾਲੀ ਦੇਗ ਵਿੱਚ ਸੱਦਰਾਂ ਦੀ ਮਿੱਠੀ ਮਿੱਠੀ ਖੀਰਨੀ। ਤੇ ਇੱਕ ਸ਼ੇਰ ਜ਼ਰਾ ਸਕੀਲ ਹੈ ਲੇਕਿਨ ਉਹ ਮੇਰੇ ਮਿਜ਼ਾਜ ਦਾ ਹੈ ਕਿ ਜੁੱਸੇ ਦੀ ਦੁਧਾਰਨੀ ਚੋਂ ਦਮਾਂ ਦੀ ਦੰਦੇੜੀ ਕੱਢ ਰੱਤ ਦਾ ਉਹ ਪੀਵੇ ਅਧਰੇੜਕਾ। ਆਏ ਹਾਏ, ਜੁੱਸੇ ਦੀ ਦੁਧਾਰਨੀ ਚੋਂ ਦਮਾਂ ਦੀ ਦੰਦੇੜੀ ਕੱਢ ਰੱਤ ਦਾ ਉਹ ਪੀਵੇ ਅਧਰੇੜਕਾ। ਉੱਠਦੀ ਏ ਬਾਂਗਾ ਵੇਲੇ ਹੂਕ ਜਿਹੀ ਦਿਲ ਵਿੱਚੋਂ ਜਾਂਦੀ ਏ ਕਲੇਜਾ ਮੇਰਾ ਚੀਰਨੀ। ਆਏ ਹਾਏ, ਤੇ ਪੁੰਗਰਾਂ ਦੇ ਮੌਸਮਾਂ 'ਚ ਆਈ ਸੀ ਜਵਾਨੀ ਮੇਰੀ, ਪੀਤੇ ਸੀ ਮੈਂ ਜਾਮ ਉਹਦੀ ਦੀਦ ਦੇ। ਪੁੰਗਰਾਂ ਦੇ ਮੌਸਮਾਂ 'ਚ ਆਈ ਸੀ ਜਵਾਨੀ ਮੇਰੀ, ਪੀਤੇ ਸੀ ਮੈਂ ਜਾਮ ਉਹਦੀ ਦੀਦ ਦੇ। ਜਦੋਂ ਮੈਨੂੰ ਯਾਦ ਆਂਦਾ ਵੇਲਾ ਉਹ ਸੁਹਾਨੜਾ ਤੇ ਵਗਦੀ ਏ ਨੀਰ ਦੀ ਤੰਦੀਰਨੀ। ਆਹਾ, ਨੀਰ ਦੀ ਤੰਦੀਰਨੀ। ਵਾਹ ਵਾਹ ਵਾਹ। ਜਦੋਂ ਮੈਨੂੰ ਯਾਦ ਆਂਦਾ ਵੇਲਾ ਉਹ ਸੁਹਾਨੜਾ ਤੇ ਵਗਦੀ ਏ ਨੀਰ ਦੀ ਤੰਦੀਰਨੀ, ਤੇ ਬਾਲਾਂ ਜਿਹੀ ਜਿੰਦੜੀ ਨੂੰ ਹਿਜਰਾਂ ਦਾ ਤਾ ਲੱਗਾ, ਸੁੱਕ ਸੁੱਕ ਹੋਈ ਏ ਸਲੂਣ ਕੀ। ਆਹਾ, ਬਾਲਾਂ ਜਿਹੀ ਜਿੰਦੜੀ ਨੂੰ ਹਿਜਰਾਂ ਦਾ ਤਾ ਲੱਗਾ, ਸੁੱਕ ਸੁੱਕ ਹੋਈ ਏ ਸਲੂਣ ਕੀ। ਪੰਜ ਫੁੱਲਾਂ ਰਾਣੀ ਸੀ ਇਹ ਆਪਣੀ ਜਵਾਨੀ ਵਿੱਚ, ਜਾਪਦੀ ਸੀ ਦੂਰੋਂ ਜੱਟੀ ਹੀਰਨੀ। ਪੰਜ ਫੁੱਲਾਂ ਰਾਣੀ ਸੀ ਆਪਣੀ ਜਵਾਨੀ ਵਿੱਚ, ਜਾਪਦੀ ਸੀ ਦੂਰੋਂ ਜੱਟੀ ਹੀਰਨੀ। ਤੇ ਮਕਤਾ ਅਰਜ਼ ਕਰ ਰਿਹਾ ਕਿ ਪਿਆਰ ਦੀ ਸਵਾਰੀ ਉੱਤੇ ਲੰਘਦਾ ਏ ਕਦੀ ਕਦੀ ਖੜਾ ਦਿਸੇ ਮੇਲੇ ਚੋਂ ਨਵੇਕਲਾ। ਪਿਆਰ ਦੀ ਸਵਾਰੀ ਉੱਤੇ ਲੰਘਦਾ ਏ ਕਦੀ ਕਦੀ ਖੜਾ ਦਿਸੇ ਮੇਲੇ ਚੋਂ ਨਵੇਕਲਾ। ਉਤੋਂ ਅਨੀਸ ਵਾਂਗੂ ਲੱਗੇ ਸਿੱਧਾ ਸਾਧੜਾ ਤੇ ਵਿੱਚੋਂ ਜਾਪੇ ਗੁੱਜੜਾ ਫਕੀਰ ਨਹੀਂ। ਫਗਣਾ ਦੀ ਰੁੱਤ ਵਿੱਚ ਸਰੋਂ ਦੇ ਫੁੱਲਾਂ ਕੋਲੋਂ ਰੁੱਸ ਗਏ ਨੇ ਉੱਡਦੇ ਮਖੀਰਨੀ। ਵਾਹ ਵਾਹ, ਇਸ਼ਕੇ ਦੇ ਬਾਦਸ਼ਾਹਾਂ ਜਦੋਂ ਦੀ ਇਹ ਦਾਨ ਕੀਤੀ ਪੀੜਾਂ ਵਾਲੀ ਚੰਦਰੀ ਜਾਗੀਰਨੀ। ਵਾਹ ਅੱਛਾ ਹਜ਼ੂਰ, ਉਹ ਜਿਹੜਾ ਤੁਸੀਂ ਸ਼ੇਰ ਪੜ੍ਹਿਆ ਨਾ ਉਹਦੇ ਚ ਕਮਾਲ ਦੀ ਖਿਆਲ ਆਫਰੀਨੀ, ਉਹ ਜਿਹੜਾ ਦੁੱਖਾਂ ਦੀ ਦੁਧਾਣੀ ਵਿੱਚੋਂ, ਜ਼ਰਾ ਉਹਨੂੰ ਦੁਬਾਰਾ। ਇਹਦੇ ਵਿੱਚ ਇਹਦੇ ਮੈਂ ਜੁੱਸੇ ਨੂੰ ਇੱਕ ਦੁਧਾਰਨੀ, ਦੁੱਧ ਰਿੜਕਣ ਵਾਲਾ ਜਿਹੜਾ ਦੁੱਧ ਦਾ ਬਰਤਨ ਹੈ ਜਿਹੜਾ, ਉਹਨੂੰ ਇੱਕ ਤਸਵਰ ਕੀਤਾ ਗਿਆ। ਜੁੱਸੇ ਦੀ ਦੁਧਾਰਨੀ ਚੋਂ ਦਮਾਂ ਦੀ ਦੰਦੇੜੀ, ਸਾਹ ਦੀ ਦੰਦੇੜੀ। ਇੱਕ ਹੁੰਦੀ ਹੈ ਮਧਾਣੀ ਜਿਹੜੀ ਨੇਤਰੇ ਨਾਲ ਚਲਾਈ ਜਾਂਦੀ ਹੈ, ਤੇ ਇੱਕ ਹੁੰਦੀ ਹੈ ਹੱਥ ਦੇ ਨਾਲ ਜਿਹੜਾ ਉਹ ਛੋਟੀ ਮਧਾਣੀ ਜਿਹੜੀ, ਉਹਨੂੰ ਦੰਦੇੜੀ ਬੋਲਿਆ ਜਾਂਦਾ। ਅਸਲ ਤੇ ਮੇਰਾ ਮਕਸਦ ਇਹ ਵੀ ਹੈ ਨਾ ਕਿ ਉਹ ਚੀਜ਼ਾਂ ਵਰਤੀਆਂ ਜਾਣ ਵਾਲੀਆਂ ਸਾਡੇ ਧੀਆਂ ਪੁੱਤਰ ਸਿੱਖਣ ਜੀ, ਸਿੱਖਣ। ਤੇ ਜੁੱਸੇ ਦੀ ਦੁਧਾਰਨੀ ਚੋਂ ਦਮਾਂ ਦੀ ਦੰਦੇੜੀ ਕੱਢ, ਸਾਹ ਦੀ ਦੰਦੇੜੀ ਬਾਹਰ ਕੱਢ ਕੇ ਰੱਤ ਦਾ ਉਹ ਪੀਵੇ ਅਧਰੇੜਕਾ। ਅਧਰੇੜਕਾ ਤੇ ਹੁਣ ਤੁਸੀਂ ਗੁਜਰਾਂ ਵਾਲੇ ਦੇ ਵੇਖੋ ਨਾ, ਅਧਰੇੜਕੇ ਤੋਂ ਤੇ ਬੜੇ ਵਾਕਫ ਹੋ ਜੀ। ਮੇਰਾ ਖਿਆਲ ਹੈ ਉਹ ਗੁਜਰਾਂ ਵਾਲੇ ਦਾ ਕੋਈ ਬੰਦਾ ਖਾਸ ਤੌਰ ਤੇ ਜਿਹਨੂੰ ਮੁੱਛਾਂ ਰੱਖੀਆਂ ਹੁਣ, ਉਹ ਤੇ ਅਧਰੇੜਕੇ ਤੋਂ ਬਗੈਰ ਨਹੀਂ, ਕਿਉਂਕਿ ਉਸ ਤੋਂ ਬਾਅਦ ਉਹਨੇ ਮੁੱਛਾਂ ਨੂੰ ਵੀ ਉਸੇ ਹੀ ਥੋੜੀ ਜਿਹੀ ਮਲਾਈ, ਜਿਹੜਾ ਮੁੱਛਾਂ ਨੂੰ ਲੱਗ ਜਾਂਦਾ ਜੀ ਉਹ ਲੱਸੀ, ਉਹ ਫਿਰ ਉਹਦੇ ਤੇ ਇੰਜ ਮਲ ਲੈਂਦੇ ਨੇ ਨਾ ਸਾਡੇ ਸ਼ਹਿਰ ਕੋਈ। ਤੇ ਉੱਠਦੀ ਏ ਵਾਂਗਾ ਵੇਲੇ ਹੂਕ ਜਿਹੀ ਦਿਲ ਵਿੱਚੋਂ ਜਾਂਦੀ ਏ ਕਲੇਜਾ ਮੇਰਾ ਚੀਰਨੀ। ਵਾਹ ਲਓ ਜੀ ਪਿਆਰੇ ਬੱਚਿਓ, ਮੈਂ ਸਪੈਸ਼ਲੀ ਆਪਣੇ ਧੀਆਂ ਪੁੱਤਰ ਜਿਹੜੇ ਸਾਡਾ ਪ੍ਰੋਗਰਾਮ ਵੇਖਦੇ ਨੇ ਤੇ ਸਾਡੇ ਹਾਣੀ ਜਿਹੜੇ ਨੇ, ਉਹਨਾਂ ਨੂੰ ਤੇ ਉਂਝ ਹੀ ਬੜਾ ਮਜ਼ਾ ਆ ਰਿਹਾ ਨਾ ਪੂਰੀ ਦੁਨੀਆ 'ਚ ਜਿੱਥੇ ਵੀ ਬੈਠੇ ਨੇ ਜੱਗ 'ਚ। ਉਹ ਤੇ ਸੁਣ ਸੁਣ ਕੇ ਇੱਕ ਇੱਕ ਲਫ਼ਜ਼ ਤੇ ਆਪਣੇ ਘਰ ਦਾ ਇੱਕ ਇੱਕ ਖੂੰਝਾ ਉਹਨਾਂ ਨੂੰ ਯਾਦ ਆਉਣ ਡਿਆ।
ਪਿੰਡ ਵਾਲੇ ਘਰ ਦਾ। ਲੇਕਿਨ ਸਾਡੇ ਧੀਆਂ ਪੁੱਤਰਾਂ ਲਈ ਮੈਂ ਅਰਜ਼ ਕੀਤੀ ਸੀ ਉਨੀਸ ਤਾਰਕ ਸਾਹਿਬ ਦੀ ਖਿਦਮਤ ਹੈ ਕਿ ਜ਼ਰਾ ਥੋੜਾ ਨਖੇੜ ਕੇ ਦੱਸੋ, ਸਾਡੇ ਬਾਲਾਂ ਨੂੰ ਵੀ ਪਤਾ ਲੱਗੇ। ਅੱਛਾ ਹਜ਼ੂਰ, ਉਹਨੇ ਦੱਸੋ ਕਿ ਕੋਈ ਇਸ਼ਕ ਦੇ ਮੌਜੂ ਦੇ ਉੱਤੇ ਵੀ ਕੁਝ ਲਿਖਿਆ ਜੇ? ਹਰ ਆਲਮ ਸ਼ਬਾਬ ਦੇ ਵਿੱਚ ਤੁਸੀਂ ਕੀ ਲਿਖਦੇ ਰਹੇ ਹੋ, ਕੋਈ ਉਹ ਵੀ ਸਾਨੂੰ ਕੋਈ ਆਫਤ ਅੰਗੇਜ਼ ਗਜ਼ਲ ਵੀ ਸੁਣਾਓ। ਸਾਡੇ ਬੜੇ ਅੱਛੇ ਦੋਸਤ ਨੇ ਜੀ। ਔਰ ਮੇਰੇ ਆਉਣ ਵਾਲੇ ਵਕਤ ਦੀ ਮੈਂ ਪ੍ਰੈਡਿਕਸ਼ਨ ਕਰ ਰਿਹਾ ਕਿ ਪਾਕਿਸਤਾਨ ਦੇ ਵਿੱਚ ਮਿਜ਼ਾਹ ਦੀ ਦੁਨੀਆ ਦਾ ਇੱਕ ਬਹੁਤ ਬੜਾ ਨਾਮ ਹੈ ਜਿਹੜਾ ਬੇਲਾ ਆਉਣ ਦੇ ਨਾਲ ਨਾਲ ਜਿਹੜਾ ਉਹ ਉਗੜ ਕੇ ਸਾਹਮਣੇ ਆਏਗਾ। ਔਰ ਅਲਹਮਦੁਲਿਲਾ। ਤੁਸੀਂ ਸੁਣੋਗੇ ਕਿ ਐਸਾ ਜਿਹੜਾ ਮਿਜ਼ਾਹ ਹੈ ਨਾ, ਜਿਹੜਾ ਬਿਲਕੁਲ ਕਿਸੇ ਤਰ੍ਹਾਂ ਦੀ ਫਾਸ਼ੀ ਔਰ ਕਿਸੇ ਤਰ੍ਹਾਂ ਦੇ ਗੈਰ ਪਾਰਲੀਮਾਨੀ ਅਲਫਾਜ਼ ਤੋਂ ਹਟ ਕੇ ਬਚ ਕੇ ਜਿਹੜਾ ਉਹ ਸਾਫ਼ ਸੁਥਰਾ ਬੜਾ ਤੁਹਾਨੂੰ ਸੁਣਨ ਨੂੰ ਮਿਲੇਗਾ। ਸ਼ਗੁਫਤਾ ਸ਼ਗੁਫਤਾ ਸ਼ੁਸਤਾ ਜੀ 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 ਇਹਨਾਂ ਬਹੁਤ ਦਾ ਮਿਜ਼ਾਜ। ਸ਼ਾਨਦਾਰ ਤੁਹਾਨੂੰ ਮਿਲੇਗਾ। ਔਰ ਮੈਂ ਸਮਝਣਾ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਅਸੀਂ ਆਸਿਫ ਅਲਵੀ ਸਾਹਿਬ ਦੇ ਅਹਿਦ ਦੇ ਵਿੱਚ ਜੀ ਰਹੇ ਹਾਂ। ਅੱਛਾ ਹਜ਼ੂਰ, ਗੁਜ਼ਾਰਿਸ਼ ਇਹ ਹੈ ਕਿ ਅੱਜ ਕੱਲ੍ਹ ਨਾ ਜੀ ਛੋਟੀ ਬਹਿਰ ਦੀ ਗਜ਼ਲ ਬੜੀ ਲਿਖੀ ਜਾ ਰਹੀ ਹੈ ਤਮਾਮ ਜ਼ੁਬਾਨਾਂ ਦੇ ਅਦਬ ਵਿੱਚ, ਤੇ ਸਾਡੀ ਮਾਂ ਬੋਲੀ ਦੇ ਵਿੱਚ ਵੀ ਬੜੇ ਬੜੇ ਪਿਆਰੇ ਸ਼ੁਆਰਾ ਜਿਹੜੇ ਨੇ ਉਹ ਉਚਾਰ ਰਹੇ ਨੇ ਚੁਸਤ ਛੋਟੀ ਬਹਿਰ ਵਾਲੀ। ਤੇ ਤੁਸੀਂ ਕੋਈ ਐਸੀ ਗਜ਼ਲ ਵੀ ਇਨਾਇਤ ਕਰੋ ਸਾਨੂੰ। ਜੀ ਮੈਂ ਪੇਸ਼ ਕਰਨਾ ਜੀ। ਕਿ ਇੱਕ ਛੋਟੀ ਬਹਿਰ ਦੀ ਕਿ ਅੜਿਆ ਖਾਬੀ ਆਂਦਾ ਰਹੇ ਕਰ, ਆਹਾ ਅੜਿਆ ਖਾਬੀ। ਖਾਬੀ ਆਂਦਾ ਰਹੇ ਕਰ, ਹਾਂ ਐਵੇਂ ਨਾ ਤਰਸਾਂਦਾ ਰਹੇ ਕਰ। ਹਾਂ। ਔਰ ਇਹ ਸ਼ੱਕਰਗੜੀ ਲੈ ਜਾਏ, ਮੇਰੇ ਆਪਣੇ ਪਿੰਡ ਦਾ ਲੈ ਜਾਏਗਾ ਅੱਛਾ ਅੱਛਾ, ਵਾਹ। ਕਿ ਅੜਿਆ ਖਾਬੀ ਆਂਦਾ ਰਹੇ ਕਰ, ਐਵੇਂ ਨਾ ਤਰਸਾਂਦਾ ਰਹੇ ਕਰ, ਜੀ। ਤੇਰੇ ਪਿਆਰ 'ਚ ਮਾਸਾ ਸ਼ੱਕ ਨਹੀਂ, ਆਹਾ ਤੇਰੇ ਪਿਆਰ 'ਚ ਮਾਸਾ ਸ਼ੱਕ ਨਹੀਂ, ਕਸਮਾਂ ਨਾ ਤੂੰ ਖਾਂਦਾ ਰਹੇ ਕਰ। ਵਾਹ ਵਾਹ ਵਾਹ, ਤੇਰੇ ਪਿਆਰ 'ਚ ਮਾਸਾ ਸ਼ੱਕ ਨਹੀਂ, ਕਸਮਾਂ ਨਾ ਤੂੰ ਖਾਂਦਾ ਰਹੇ ਕਰ, ਤੇ ਮੇਰੀ ਖਲ ਦੇ ਸੀ ਪੌਲੇ, ਵਾਹ। ਮੇਰੀ ਖਲ ਦੇ ਸੀ ਪੌਲੇ, ਵਾਹ ਪਾਪਾ ਨਿਤ ਹੰਡਾਂਦਾ ਰਹੇ ਕਰ। ਵਾਹ, ਮੇਰੀ ਖਲ ਦੇ ਕੀ ਬਾਤ। ਮੇਰੇ ਚੰਮ ਦੇ ਸੀ ਪੌਲੇ, ਪਾਪਾ ਨਿਤ ਹੰਡਾਂਦਾ ਰਹੇ ਕਰ। ਪੀੜਾਂ ਦੇ ਨਾਲ ਭਿੜਨਾ ਸਿੱਖ ਲੈ, ਪੀੜਾਂ ਦੇ ਨਾਲ ਭਿੜਨਾ ਸਿੱਖ ਲੈ, ਐਵੇਂ ਨਾ ਕੁਰਲਾਂਦਾ ਰਹੇ ਕਰ। ਵਾਹ। ਮੈਂ ਜੇ ਹਾਂ ਕੋਈ ਲੋੜ ਪਵੇ ਤੇ, ਮੈਂ ਜੇ ਹਾਂ ਕੋਈ ਲੋੜ ਪਵੇ ਤੇ, ਲੋਕਾਂ ਨੂੰ ਨਾ ਆਂਦਾ ਰਹੇ ਕਰ। ਮੈਂ ਜੇ ਹਾਂ ਕੋਈ ਲੋੜ ਪਵੇ ਤੇ, ਲੋਕਾਂ ਨੂੰ ਨਾ ਆਂਦਾ ਰਹੇ ਕਰ, ਤੇ ਜ਼ਿੰਦੜੀ ਦੇ ਵਿੱਚ ਕਿਧਰੇ ਕਿਧਰੇ ਕੀਤੇ ਕੌਲ ਨਿਭਾਉਂਦਾ ਰਹੇ ਕਰ। ਵਾਹ, ਬਹੁਤ ਅੱਛਾ। ਜ਼ਿੰਦੜੀ ਦੇ ਵਿੱਚ ਕਿਧਰੇ ਕਿਧਰੇ ਕੀਤੇ ਕੌਲ ਨਿਭਾਉਂਦਾ ਰਹੇ ਕਰ, ਭਾਵੇਂ ਝੂਠੋ ਝੂਠ ਚੁਤਾਲੀ, ਜੱਗ ਨੂੰ ਜ਼ਰਾ ਹਸਾਂਦਾ ਰਹੇ ਕਰ। ਵਾਹ। ਮੇਰੀ ਰੂਹ ਦੀ ਵੰਝਲੀ ਉੱਤੇ ਰਾਗ ਵਸਲ ਦਾ ਗਾਉਂਦਾ ਰਹੇ ਕਰ। ਵਾਹ। ਮੇਰੀ ਰੂਹ ਦੀ ਵੰਝਲੀ ਉੱਤੇ ਰਾਗ ਵਸਲ ਦਾ ਗਾਉਂਦਾ ਰਹੇ ਕਰ, ਤੇ ਕਬਰ ਅਨੀਸ ਦੇ ਕੋਲੋਂ ਲੰਘਦਾ ਮਿੱਟੀ ਦਾ ਬੁੱਕ ਪਾਂਦਾ ਰਹੇ ਕਰ। ਮਾਸ਼ਾਅੱਲਾ ਜੀ, ਕਿਸ ਕਦਰ ਖੂਬਸੂਰਤ ਜਨਾਬ ਰੰਗਤ ਗਜ਼ਲ ਹੈ, ਰੋਮਾਨਵੀਅਤ ਹੈ। ਕੁਝ ਹੋਰ ਇਸ ਤਰ੍ਹਾਂ ਦਾ ਹਜ਼ੂਰ ਅਤਾ ਕਰੋ। ਮੈਂ ਇੱਕ ਗਜ਼ਲ ਜੀ ਆਪਣਾ ਪੇਸ਼ ਕਰ ਰਿਹਾ ਹਾਂ ਜੀ ਕਿ ਦੇਸ਼ ਪੰਜਾਬ ਦੇ ਰੰਗ ਕੀ ਲੀਕਾਂ। ਦੇਸ਼ ਪੰਜਾਬ ਦੇ ਰੰਗ ਕੀ ਲੀਕਾਂ, ਅੱਖੀਆਂ ਦੇ ਨਾਲ ਮੰਜ਼ਰ ਖੈਣ, ਤੇ ਮੇਰੇ ਕਲਮ ਦੇ ਆਲ ਦੁਆਲੇ ਟੁਕਮ ਟੁਕੀ ਅੱਖਰ ਬਹਿਣ। ਵਾਹ। ਜ਼ੋਰ ਜ਼ਬਰਦਸਤੀ ਲਫ਼ਜ਼ਾਂ ਕੇ ਅੱਗੇ ਖੁਦ ਬੈਠਦੇ ਨੇ ਕਿ ਮੈਨੂੰ ਲਿਖ। ਮੇਰੇ ਕਲਮ ਦੇ ਆਲ ਦੁਆਲੇ ਟੁਕਮ ਟੁਕੀ ਅੱਖਰ ਬਹਿਣ, ਤੇ ਆਖਾਂ ਤੈਨੂੰ ਟੂਣਾ ਦੱਸਾਂ ਜਗ ਤੇ ਜੁਗ ਜੁਗ ਜੀਵਨ ਦਾ। ਆਖਾਂ ਤੈਨੂੰ ਟੂਣਾ ਦੱਸਾਂ ਜਗ ਤੇ ਜੁਗ ਜੁਗ ਜੀਵਨ ਦਾ। ਮੇਰੀ ਜੂ ਦੀ ਮਿੱਟੀ ਸੁੰਗੀ ਭੁੱਬਲ ਤੇ ਜਦ ਕਣੀਆਂ ਪੈਣ। ਮੇਰੀ ਜੂ ਦੀ ਮਿੱਟੀ ਸੁੰਗੀ ਭੁੱਬਲ ਤੇ ਜਦ ਕਣੀਆਂ ਪੈਣ। ਤੇ ਕੁੰਜਾਂ ਇਹ ਆਉਣ ਵਾਲੇ ਮੌਸਮ ਦੀ 1-2 ਮਹੀਨੇ ਦੇ ਬਾਅਦ ਦਾ ਮੌਸਮ ਜਿਹੜਾ ਆ ਰਿਹਾ ਉਹਦੇ ਨਜ਼ਾਰੇ ਨੇ ਕਿ ਕੁੰਜਾਂ ਨੜੀਆਂ ਮੱਘ ਹੰਸਾਉਣੇ, ਕੁੰਜਾਂ ਨੜੀਆਂ ਮੱਘ ਹੰਸਾਉਣੇ, ਜਲ ਡਬਰਾਂ ਦੇ ਖੇਡ ਖਿਡਾਉਣੇ। ਕੋ ਕਾਫ ਤੋਂ ਆਏ ਪ੍ਰਾਹੁਣੇ ਚਾਵੀਂ ਚਾਵੀਂ ਕੁਝ ਦਿਨ ਰਹਿਣ। ਵਾਹ। ਕੋ ਕਾਫ ਤੋਂ ਆਏ ਪ੍ਰਾਹੁਣੇ ਚਾਵੀਂ ਚਾਵੀਂ ਕੁਝ ਦਿਨ ਰਹਿਣ, ਤੇ ਇੱਧਰ ਆ ਤੇ ਵੇਖ ਨਜ਼ਾਰੇ ਕਿੱਥੋਂ ਆਏ ਨੀ ਭੌਰ ਵਿਚਾਰੇ। ਇੱਧਰ ਆ ਤੇ ਵੇਖ ਨਜ਼ਾਰੇ ਕਿੱਥੋਂ ਆਏ ਨੀ ਭੌਰ ਵਿਚਾਰੇ।
ਖੇਤ ਸਰੋਂ ਦੇ ਜ਼ਰਦਾ ਵੰਡਦੇ ਫੜ ਫੜ ਗੁੱਟੋਂ ਮੈਨੂੰ ਕਹਿਣ। ਆਹਾ ਖੇਤ ਸਰੋਂ ਦੇ ਜ਼ਰਦਾ ਵੰਡਦੇ ਫੜ 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 ਗੁੱਟੋਂ ਗੁੱਟੋਂ ਮੈਨੂੰ ਕਹਿਣ। ਵਾਹ ਤੇ ਇੱਕ ਸ਼ੇਰ ਅਰਜ਼ ਕਰ ਰਿਹਾ ਕਿ ਇੱਕ ਤੇ ਉਹਦਾ ਹਿਜਰ ਸਤਾਵੇ, ਉੱਤੋਂ ਮੈਨੂੰ ਹੋਰ ਡਰਾਵੇ। ਆਹਾ ਇੱਕ ਤੇ ਉਹਦਾ ਹਿਜਰ ਸਤਾਵੇ, ਉੱਤੋਂ ਮੈਨੂੰ ਹੋਰ ਡਰਾਵੇ। ਕਾਲਾ ਬੱਦਲ ਕੜ ਕੜ ਬਿਜਲੀ ਕਿਣਮਿਣ ਕੜੀਆਂ ਨਾਲੇ ਆਣ। ਆਹਾ ਆਹਾ ਕਾਲਾ ਬੱਦਲ ਕੜ ਕੜ ਬਿਜਲੀ ਕਿਣਮਿਣ ਕਣੀਆਂ ਨਾਲੇ ਆਣ। ਐਨ ਤੇ ਕੱਖ ਸਰੂਟੀ ਤੀਲੇ ਚੁਣ ਕੇ ਘਰ ਨੂੰ ਵਾਂਗ ਸਵੈਟਰ ਉਣ ਕੇ। ਆਹਾ ਕੱਖ ਸਰੂਟੀ ਤੀਲੇ ਚੁਣ ਕੇ ਘਰ ਨੂੰ ਵਾਂਗ ਸਵੈਟਰ ਉਣ ਕੇ ਬਾਹਰ ਬਿਜੜਾ ਝੂਟੇ ਲੈਂਦਾ, ਅੰਦਰ ਉਹਦੇ ਬਚੜੇ ਰਹਿਣ। ਬਾਹਰ ਬਿਜੜਾ। ਵਾਹ ਵਾਹ ਮੁਕਰਰ ਜੀ ਮੁਕਰਰ। ਕੱਖ ਸਰੂਟੀ ਤੀਲੇ ਚੁਣ ਕੇ, ਅੱਜ ਕੱਲ ਬਿਜੜੇ ਆਏ ਨੇ ਲਟਕੇ ਨੇ, ਮਤਲਬ ਉਹ ਵਾਕਈ ਸਵੈਟਰ ਨੂੰ ਉਹਦਾ ਆਪਣੇ ਹਾਂ ਕਿ ਕੱਖ ਸਰੂਟੀ ਤੀਲੇ ਚੁਣ ਕੇ ਘਰ ਨੂੰ ਵਾਂਗ ਸਵੈਟਰ ਉਣ ਕੇ ਬਾਹਰ ਬਿਜੜਾ ਝੂਟੇ ਲੈਂਦਾ, ਅੰਦਰ ਉਹਦੇ ਬਚੜੇ ਰਹਿਣ। ਤੇ ਧਰਤ ਪੰਜੇ ਦੀ ਸੇਵਾ ਕਰਦੇ, ਰੁੱਖ ਵੀ ਕੰਮ ਨਹੀਂ ਦੂਜਾ ਕਰਦੇ। ਆਹਾ ਧਰਤ ਪੰਜੇ ਦੀ ਸੇਵਾ ਕਰਦੇ, ਰੁੱਖ ਵੀ ਕੰਮ ਨਹੀਂ ਦੂਜਾ ਕਰਦੇ। ਸਿਰ ਤੇ ਮਿੱਠੜੇ ਮੇਵੇ ਚੁੱਕ ਕੇ ਧਰਤੀ ਚੁੰਮਣ ਆਂਦੇ ਟਹਿਣ। ਇਹ ਮੇਰੇ ਪੰਜਾਬ ਦੀ ਖੂਬਸੂਰਤੀ ਨੇ ਕਿ ਫਲਾਂ ਨਾਲ ਇੰਨੇ ਦਰਖਤ ਭਰੇ ਨੇ ਕਿ ਝੁਕ ਕੇ ਜ਼ਮੀਨ ਦੇ ਨਾਲ ਦਰਖਤ ਲੱਗੇ ਹੁੰਦੇ ਨੇ, ਉਹਨਾਂ ਦਾ ਫਰੂਟਸ ਜਿਹੜੇ ਨੇ ਲੱਗੇ ਹੁੰਦੇ। ਜੀ ਜੀ ਫਲਾਂ ਦੇ ਵਜ਼ਨ ਦਾ। ਓ ਹੋ ਤੇ ਇੱਕ ਫਰੂਟ ਦਾ ਮੌਸਮ ਅਜੇ ਖਤਮ ਨਹੀਂ ਹੁੰਦਾ ਤੇ ਦੂਸਰਾ ਉਤੋਂ ਆ ਜਾਂਦਾ, ਤੇ ਇਸੇ ਤਰ੍ਹਾਂ ਹੀ ਹੇਠ ਉੱਤੇ ਜਿਹੜਾ ਉਹ ਚੱਲ ਰਿਹਾ। ਅੱਲਾਹ ਪਾਕ ਦਾ ਇਹਸਾਨ ਹੈ ਇਸ ਧਰਤੀ ਦੇ ਉੱਤੇ ਕਿ ਅਨੀਸ ਹੋਰਾਂ ਦੇ ਕੋਲ ਜਿਵੇਂ ਅਨੀਸ ਹੋਰਾਂ ਦੇ ਕੋਲ ਜਿਵੇਂ ਡਾਹ ਕੇ ਮੰਜੇ ਬੋੜ ਦੀ ਛਾਵੇਂ। ਵਾਹ ਕੋਮਲ ਗੀਤ ਸੁਰੀਲੇ ਸੁਣ ਲਈ, ਲੈ ਦੇ ਵੇਖੀ ਵਗਦੇ ਬਹਿਣ। ਵਾਹ ਕੋਮਲ ਗੀਤ ਸੁਰੀਲੇ ਸੁਣ ਲਈ, ਲੈ ਦੇ ਵੇਖੀ ਵਗਦੇ ਬਹਿਣ। ਅੱਛਾ ਹਜ਼ੂਰ ਇਹ ਦੱਸੋ ਕਿ ਤੁਸੀਂ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਗਜ਼ਲ ਤੇ ਲਿਖ ਰਹੇ ਹੋ, ਅਸੀਂ ਸੁਣ ਵੀ ਰਹੇ ਹਾਂ, ਸਾਰੇ ਮੁਸਤਫੀਜ਼ ਵੀ ਹੁੰਨੇ ਆ। ਸੁਖਨ ਦੀਆਂ ਬਹੁਤ ਸਾਰੀਆਂ ਸਿਨਫਾਂ ਨੇ, ਨਜ਼ਮ ਵੀ ਸਾਡੇ ਸ਼ੁਆਰਾਏ ਕਿਰਾਮ ਲਿਖਦੇ ਨੇ, ਦੋੜੇ ਲਿਖਦੇ ਨੇ, ਚੌਮਿਸਰੇ ਲਿਖਦੇ ਨੇ, ਰੁਬਾਈ ਲਿਖਦੇ ਨੇ, ਆਜ਼ਾਦ ਨਜ਼ਮ, ਨਜ਼ਮੇ ਮੁਅੱਰਾ ਹੈ ਜਨਾਬ, ਹੋਰ ਕਾਫੀ ਸਾਰੀਆਂ, ਮਤਲਬ ਕਾਫੀ ਹੈ। ਪੰਜਾਬੀ ਸਾਡੀ ਮਾਂ ਬੋਲੀ ਦੇ ਵਿੱਚ ਬੋਲੀਆਂ ਠੋਲੀਆਂ ਨੇ। ਤੁਸੀਂ ਕਿਸੇ ਹੋਰ ਸਿਨਫ ਦੇ ਵਿੱਚ ਵੀ ਤਬਾਹ ਅਜ਼ਮਾਈ ਕੀਤੀ ਹੈ ਕਿ ਬਸ ਗਜ਼ਲ ਜ਼ਿਆਦਾ ਲਿਖਦੇ ਹੋ? ਡਾਕਟਰ ਸਾਹਿਬ ਗਜ਼ਲ ਜਿਹੜੀ ਹੈ ਨਾ ਉਹ ਮੇਰੀ ਤਬੀਅਤ ਦੇ ਨਾਲ ਮੇਲ ਜ਼ਿਆਦਾ ਖਾਂਦੀ ਹੈ, ਲੇਕਿਨ ਮੈਂ ਤਮਾਮ ਕਿਸਮਾਂ ਉਹਦੇ ਵਿੱਚ ਮੈਂ ਕਾਫੀ ਲਿਖੀ ਹੈ। ਉਹਦੇ ਵਿੱਚ ਮੈਂ ਨਜ਼ਮ ਲਿਖੀ ਹੈ, ਉਹਦੇ ਵਿੱਚ ਮੈਂ ਡਿਓੜ ਲਿਖੀ ਹੈ, ਉਹਦੇ ਵਿੱਚ ਮੈਂ ਗੀਤ ਲਿਖਿਆ, ਉਹਦੇ ਵਿੱਚ ਕਾਫੀ ਜਿਹੜੇ ਨੇ ਹੋਰ ਦੀਗਰ ਅਸਨਾਫ ਦੇ ਵਿੱਚ ਮੈਂ ਤਬਾਹ ਅਜ਼ਮਾਈ ਕੀਤੀ ਹੈ। ਨਜ਼ਮ ਦਾ ਮੈਂ ਇੱਕ ਨਮੂਨਾ ਛੋਟਾ ਜਿਹਾ ਪੇਸ਼ ਕਰਨਾ। ਆਜ਼ਾਦ ਨਜ਼ਮ ਹੈ ਕਿ ਉਹਦਾ ਇਹ ਜਿਹੜੀ ਕਿਤਾਬ ਚੀਚ ਵੋਟੀਆਂ ਅਸਲ ਵਿੱਚ ਵੇਖ ਰਹੇ ਹੋ ਜੀ, ਇੱਕ ਮੇਰੀ ਨਜ਼ਮ ਹੈ, ਚੀਚ ਵੋਟੀਆਂ ਉਨਵਾਨ ਹੈ ਉਹਦਾ, ਔਰ ਉਸ ਨਜ਼ਮ ਦੀ ਵਜ੍ਹਾ ਤੋਂ ਇਸ ਕਿਤਾਬ ਦਾ ਨਾਮ ਜਿਹੜਾ ਉਹ ਚੀਚ ਵੋਟੀਆਂ, ਤੇ ਉਹ ਚੀਚ ਵੋਟੀਆਂ ਨਜ਼ਮ ਜਿਹੜੀ ਮੈਂ ਪੇਸ਼ ਕਰਨਾ ਕਿ ਪੰਜਾਬ ਵੇਖਣ ਲਈ ਕਦੀ ਤੂੰ ਵੇਲ ਕੱਢੀ। ਵਾਹ ਵਾਹ ਪੰਜਾਬ ਵੇਖਣ ਲਈ ਕਦੀ ਤੂੰ ਵੇਲ ਕੱਢੀ, ਤੇ ਸੌਣ ਮੁੱਕੇ ਨੀਸ ਤੇ ਪਿੰਡਾਂ ਵੀ। ਸੌਣ ਮੁੱਕੇ ਨੀਸ ਦੇ ਪਿੰਡ, ਸੌਣ ਮੁੱਕੇ, ਚੁੱਕੇ ਸੌਣ ਤੇ ਭਾਦਰੋਂ ਦੇ ਦਰਮਿਆਨ ਦਾ ਇਹ ਵਾਕਿਆ ਹੋਣਾ ਜਿਹੜਾ ਮੈਂ ਸੁਣਾਉਣ ਲੱਗਾ। ਅੱਛਾ ਜੀ। ਪੰਜਾਬ ਵੇਖਣ ਲਈ ਕਦੀ ਤੂੰ ਵੇਲ ਕੱਢੀ, ਤੇ ਸੌਣ ਮੁੱਕੇ ਰੀਸ ਤੇ ਪਿੰਡ ਆਵੀਂ, ਰਾਤੀ ਸੋਵਾਂਗੇ ਕੋਠੇ ਤੇ ਡਾਹ ਮੰਜੇ। ਰਾਤੀ ਸੋਵਾਂਗੇ ਕੋਠੇ ਤੇ ਡਾਹ ਮੰਜੇ, ਕਟਾ ਕਾਲੀ ਜੀ ਚੜੇਗੀ ਜਿਸ ਵੇਲੇ, ਕਾਲ ਕਲੀਚੀ ਦੇ ਬੋਲਣ ਤੇ ਅੱਖ ਪੁੱਟੀ। ਕਾਲ ਕਲੀਚੀ ਕਾਲੀ ਚਿੜੀ, ਇੱਕ ਜਿਹੜੀ ਮੁਰਗੇ ਸਾਹਰ ਉਹਨੂੰ ਕਿਹਾ ਜਾਂਦਾ ਹੈ, ਜਿਹੜੀ ਸਭ ਤੋਂ ਪਹਿਲੇ ਬੋਲਣ ਵਾਲਾ ਪਰਿੰਦਾ ਹੁੰਦਾ ਹੈ। ਕਾਲ ਕਲੀਚੀ ਦੇ ਬੋਲਣ ਤੇ ਅੱਖ ਪੁੱਟੀ, ਤੇ ਹੇਠ ਲਵਾਂਗੇ ਛਿੱਟਾਂ ਦੇ ਲੈਣ ਉੱਤੇ। ਬੇਬੇ ਰਿੜਕੇਗੀ ਦੁੱਧ ਤੇ ਕੋਲ ਬਹਿ ਕੇ, ਘਰੜ ਪੀਵਾਂਗੇ ਛੱਨਿਆਂ ਨਾਲ ਦੋਵੇਂ। ਘਰੜ ਪੀਵਾਂਗੇ ਛੱਨਿਆਂ ਨਾਲ ਦੋਵੇਂ, ਘਿਲ ਚੜੇਗੀ ਉਹਦੀ ਤੇ ਫੇਰ ਸੌਂ ਜਾਈ, ਭਾਵੇਂ ਉੱਠੀ ਤੂੰ ਵੇਲੀ ਆ ਸ਼ਾਹ ਵੇਲੇ। ਮੱਖਣ ਲੱਸੀ ਲਸੂੜੇ ਦੇ ਨਾਲ ਟਾਪਾਂ, ਖਾ ਪੀ ਕੇ ਹੋਵਾਂਗੇ ਜਦੋਂ ਵੇਲੇ, ਟੋਰੇ ਫੇਰੇ ਲਈ ਚੱਲਾਂਗੇ ਮਹਿਰਿਆਂ ਨੂੰ। ਤੋਰੇ ਫੇਰੇ ਲਈ ਚੱਲਾਂਗੇ ਮਹਿਰਿਆਂ ਨੂੰ, ਭੌਣ ਲੱਭਾਂਗੇ ਉੱਥੇ ਚੀਚ ਵੋਟੀਆਂ ਦੇ। ਮਿੱਟੀ ਖੇੜ ਕੇ ਵਿੱਥਾਂ ਚੋਂ ਮੂੰਹ ਕੱਢਣ, ਤੇ ਮੇਲਾ ਲੱਗ ਜੇ ਉਹਨਾਂ ਦੇ ਰੂਪ ਵਾਲਾ। ਫੇਰ ਤੱਕੀ ਤੂੰ ਉਹਨਾਂ ਦਾ ਸੋਹਣ ਪੁਣਾ, ਹੁਸਨ ਯੂਰਪ ਮਿਸਰ ਦਾ ਵੱਧ ਲੱਗੇ,
ਆਖੀ ਹੈਫ ਤੇਰੇ ਪੰਜਾਬ ਉੱਤੇ। ਵਾਹ 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 ਵਾਹ, ਕੀ ਬਾਤ ਹੈ ਜਨਾਬ। ਪੰਜਾਬ ਦੇ ਤੁਹਾਡੇ ਵਰਗੇ ਮਾਣਯੋਗ ਪੁੱਤਰ ਜਿਹੜੇ ਨੇ, ਵੇਖੋ ਕਿ ਮਾਸ਼ਾਅੱਲਾ ਤੁਸੀਂ ਸਾਬਤ ਕੀਤਾ ਕਿ ਸਾਡਾ ਦੇਸ਼ ਪੰਜਾਬ ਯੂਰਪ ਅਮਰੀਕਾ ਕਿਸੇ ਵੀ ਜਦੀਦ ਤਰੀਨ ਤਰੱਕੀ ਯਾਫਤਾ ਮਮਾਲਕ ਦੇ ਜਿੱਥੇ ਜਿੱਥੇ ਵੀ ਵਸੋਂ ਹੈ ਉਹਦੇ ਨਾਲੋਂ ਕਿਸੇ ਹਵਾਲੇ ਨਾਲ ਵੀ ਘੱਟ ਨਹੀਂ। ਅੱਛਾ ਉਨੀਸ ਸਾਹਿਬ, ਕੋਈ ਛੋਟੀ ਬਹਿਰ ਦੀ ਹੋਰ ਗਜ਼ਲ ਅਤਾ ਕਰੋ, ਬੜਾ ਮਜ਼ਾ ਆਇਆ ਤੁਹਾਡੀ ਛੋਟੇ ਬਹਿਰ ਦੀ ਗਜ਼ਲ ਅੱਗੇ ਸੁਣ ਕੇ। ਦੋ ਬੋਲ ਕੀ ਮਿੱਠੜੇ ਬੋਲ ਗਿਆ, ਸਭ ਰਾਜ਼ ਇਸ਼ਕ ਦੇ ਖੋਲ ਗਿਆ, ਮੇਰੀ ਚਾਹਤ ਵਾਲੇ ਫੁੱਲਾਂ ਨੂੰ ਉਹ ਪੈਰਾਂ ਹੇਠ ਬਦੋਲ ਗਿਆ। ਆਏ ਹਾਏ, ਮੇਰੀ ਚਾਹਤ ਵਾਲੇ ਫੁੱਲਾਂ ਨੂੰ ਉਹ ਪੈਰਾਂ ਹੇਠ ਬਦੋਲ ਗਿਆ, ਫਿਰ ਕਦੀ ਨਾ ਤੱਤੀ ਵਾ ਲੱਗੀ, ਆਏ ਹਾਏ, ਫਿਰ ਕਦੀ ਨਾ ਤੱਤੀ ਵਾ ਲੱਗੀ, ਕੀ ਜ਼ੁਲਫ ਦੀ ਪੱਖੀ ਝੋਲ ਗਿਆ, ਆਏ ਹਾਏ, ਤੇ ਉਹ ਉਸ ਤੋਂ ਅੱਗੇ ਜਾ ਪੁੱਜਾ। ਹਾਂ, ਉਹ ਉਸ ਤੋਂ ਅੱਗੇ ਜਾ ਪੁੱਜਾ, ਮੈਂ ਜਦ ਵੀ ਉਹਦੇ ਕੋਲ ਗਿਆ, ਆਹਾ, ਤੇਰੀ ਸੋਹਣੀ ਦੀਦ ਦੇ ਬੂਹੇ ਤੇ, ਤੇਰੀ ਸੋਹਣੀ ਦੀਦ ਦੇ ਬੂਹੇ ਤੇ ਮੇਰੀ ਅੱਖੀਆਂ ਦਾ ਕਸ਼ਕੋਲ ਗਿਆ, ਆਹਾ, ਜਦ ਮਿਹਰ ਵਫਾ ਦੀ ਗੱਲ ਕੀਤੀ, ਹਾਂ, ਉਹ ਗੱਲਾਂ ਨੂੰ ਕਰ ਗੋਲ ਗਿਆ। ਵਾਹ, ਜਦ ਵਾਹ, ਮਿਹਰ ਵਾਹ। ਵਫਾ ਦੀ ਗੱਲ ਕੀਤੀ, ਉਹ ਗੱਲਾਂ ਨੂੰ ਕਰ ਗੋਲ ਗਿਆ, ਗੋਲ ਗਿਆ। ਤੇ ਉਹਦਾ ਅੱਖ ਇਸ਼ਾਰਾ ਮੇਰੇ ਲਈ, ਉਹਦਾ ਅੱਖ ਇਸ਼ਾਰਾ ਮੇਰੇ ਲਈ, ਆਸਾਂ ਦੇ ਬੂਹੇ ਖੋਲ ਗਿਆ, ਮੈਂ ਹੋਰ ਅਨੀਸ ਨੂੰ ਕੀ ਆਖਾਂ, ਬਸ ਕੱਖਾਂ ਵਾਂਗੂ ਰੋਲ ਗਿਆ। ਅੱਛਾ ਉਨੀਸ ਸਾਹਿਬ, ਤੁਹਾਡੀ ਇੱਕ ਬੜੀ ਹੀ ਖੂਬਸੂਰਤ ਗਜ਼ਲ ਅਸਾਂ ਸੁਣੀ ਸੀ ਇੱਕ ਦਫਾ ਤੁਹਾਡੇ ਕੋਲੋਂ ਇੱਕ ਮੁਸ਼ਾਇਰੇ ਦੇ ਵਿੱਚ। ਜੀ ਜੀ। ਹਰ ਵੇਲੇ ਮੈਂ ਕਰਦਾ ਰਹਿਣਾ ਗੱਲਾਂ ਬਾਤਾਂ ਪਿੰਡ ਦੀਆਂ, ਪਿੰਡ ਦੀਆਂ, ਯਾਨੀ ਪਿੰਡ ਦੀ ਜਿਹੜੀ ਹਯਾਤੀ ਹੈ ਨਾ ਜੀ, ਜੀ ਜੀ ਉਹਦੇ ਹਰ ਕਿਸਮ ਦੇ तमाम ਪੱਖ ਤੁਸੀਂ ਉਹਦੇ ਚ ਦਿਖਾਏ ਨੇ, ਜੀ ਜੀ। ਉਹ ਜ਼ਰਾ ਸੁਣਾਓ। ਹਾਂ ਮੈਂ ਜ਼ਰੂਰ ਪੇਸ਼ ਕਰਨਾ ਜੀ। ਜੀ, ਉਹਦੇ ਵਿੱਚ ਤੁਹਾਨੂੰ ਪਿੰਡ ਦੇ ਜਿਹੜੇ ਨਾ ਉਹ ਪੱਖ, ਜਿਵੇਂ ਤੁਸੀਂ ਕਿਹਾ, ਇਹ ਬੈਂਚਮਾਰਕ ਕਹਿ ਲਓ, ਹਾਂ ਹਾਂ, ਜਾਂ ਅਲਾਮਤਾਂ ਜਿਹੜੀਆਂ ਨਾ, ਜਾਂ ਉੱਥੇ ਦੇ ਪਿੰਡ ਦੀ ਜਿਹਨੂੰ ਕਿਸੇ ਵੀ ਇੱਕ ਹਿੱਸੇ ਨੂੰ ਵੇਖਦਿਆਂ ਹੀ ਤੁਹਾਨੂੰ ਪਤਾ ਲੱਗ ਜਾਏ ਕਿ ਅਸੀਂ ਪਿੰਡ ਆ ਗਏ, ਤੇ ਉਹ ਤੁਹਾਨੂੰ ਨਜ਼ਰ ਆਉਣਗੀਆਂ ਕਿ ਹਰ ਵੇਲੇ ਮੈਂ ਕਰਦਾ ਰਹਿਣਾ ਗੱਲਾਂ ਬਾਤਾਂ ਪਿੰਡ ਦੀਆਂ, ਪਿੰਡ ਦੀਆਂ, ਹਰ ਵੇਲੇ ਮੈਂ ਕਰਦਾ ਰਹਿਣਾ ਗੱਲਾਂ ਬਾਤਾਂ ਪਿੰਡ ਦੀਆਂ, ਪਈਆਂ ਹੋਈਆਂ ਪਿਆਰ ਮੁਹੱਬਤ ਵਾਲੀਆਂ ਪਾਤਾਂ ਪਿੰਡ ਦੀਆਂ, ਵਾਹ, ਆਤਾਂ, ਪਾਤ ਪੈਣਾ, ਆਦਤ ਪੈਣਾ, ਹਾਂ, ਪਈਆਂ ਹੋਈਆਂ ਪਿਆਰ ਮੁਹੱਬਤ ਵਾਲੀਆਂ ਪਾਤਾਂ ਪਿੰਡ ਦੀਆਂ, ਮੁਸਲ ਘੀਰੇ ਮੈਨੂੰ ਤੱਕ ਕੇ ਜਦ ਧਮਾਲਾਂ ਪਾਉਂਦੇ ਨੇ। ਮੁਸਲ ਹੁੰਦਾ ਜੀ ਤੂੜੀ ਦਾ ਸਟੋਰ ਜਿਹੜਾ ਲਾਇਆ ਹੁੰਦਾ ਤੁਸੀਂ, ਹਾਂ, ਉਹ ਨਾਲ ਕਾਨਾ ਬੂਟ ਸਰੂਟ ਲਾ ਕੇ ਉਹਨੂੰ ਜਿਹੜਾ ਨਾ ਉੱਤੇ ਇੱਕ ਅੰਡੇ ਦੀ ਸ਼ਕਲ ਦਾ ਜਿਹੜਾ ਖੜਾ ਹਾਂ, ਕੀਤਾ, ਵੱਡੀ ਸਾਰੀ ਕਬਰਨੁਮਾ ਲੰਮੀ ਜੀ ਬਣਾ ਕੇ। ਅਦੇ ਇੱਕ ਲੰਬੀ ਹੁੰਦੀ ਉਹਨੂੰ ਧੜ ਬੋਲਦੇ ਆ ਅਸੀਂ, ਅੱਛਾ, ਤੇ ਇੱਕ ਜਿਹੜਾ ਨਾ ਉੱਤੇ ਨੂੰ ਅਮੂਦੀ ਜਿਹੜਾ ਨਾ ਉਹ ਖੜਾ ਅੱਛਾ, ਕੀਤਾ ਹੁੰਦਾ, ਸਿੱਧੀ ਗੋਲ ਜੀ। ਜੀ ਜੀ, ਸਿੱਧੀ ਤੇ ਗੋਲ। ਹਾਂ। ਤੇ ਦੂਸਰਾ ਇੱਕ ਹੋਰ ਚੀਜ਼ ਹੁੰਦੀ ਹੈ ਘੀਰਾ। ਹਾਂ, ਘੀਰਾ ਵੀ ਇੱਕ ਗੋਹੇ ਜਿਹੜੇ ਬਾਲਣ ਵਾਸਤੇ ਪੱਥੇ ਜਾਂਦੇ ਨੇ, ਥਾਪੀਆਂ, ਉਹਨਾਂ ਦਾ ਇੱਕ ਸਟੋਰ ਹੁੰਦਾ ਅੰਡੇ ਦੀ ਸ਼ਕਲ ਦਾ, ਹਾਂ, ਵੱਡਾ ਸਾਰਾ ਵਾਵਾ 10-12 ਫੁੱਟ ਉੱਚਾ, ਹਾਂਜੀ, ਜਿਹੜਾ ਨਾ ਉਹ ਮੁਸਲ ਤੇ ਘੀਰਾ, ਉਹ ਸ਼ਕਲ ਇੱਕੋ ਹੁੰਦੀ ਹੈ ਉਹਨਾਂ ਦੀ ਤਕਰੀਬਨ, ਲੇਕਿਨ ਉਹ ਅਲੱਗ-ਅਲੱਗ ਮੈਟੀਰੀਅਲ ਦੀਆਂ ਹੁੰਦੀਆਂ ਨੇ ਉਹ ਚੀਜ਼ਾਂ। ਤੇ ਮੁਸਲ ਘੀਰੇ ਮੈਨੂੰ ਤੱਕ ਕੇ ਜਦ ਧਮਾਲਾਂ ਪਾਉਂਦੇ ਨੇ, ਕਲਮ ਡਗੇ ਨਾਲ ਦੱਬ ਵਜਾਨਾ ਰੱਜ ਪਰਾਤਾਂ ਪਿੰਡ ਦੀਆਂ, ਵਾਹ, ਕਲਮ ਡਗੇ ਨਾਲ ਰੱਜ ਵਜਾਨਾ, ਰੱਜ ਵਜਾਨਾ ਦੱਬ ਪਰਾਤਾਂ ਪਿੰਡ ਦੀਆਂ, ਕਲਮ ਡਗੇ ਨਾਲ ਦੱਬ ਵਜਾਨਾ ਰੱਜ ਪਰਾਤਾਂ ਪਿੰਡ ਦੀਆਂ, ਤੇ ਮੀਂਹ ਵਰੇ ਤੋਂ ਲੋਕੀ ਪੂੜੇ ਦੁੱਧ ਚਰੌਲੀਆਂ ਕੱਢਦੇ ਸੀ। ਵਾਹ, ਮੀਂਹ ਵਰੇ ਤੋਂ ਲੋਕੀ ਪੂੜੇ ਦੁੱਧ ਚਰੌਲੀਆਂ ਕੱਢਦੇ ਸੀ, ਗੁੱਜੀਆਂ ਗੁੱਜੀਆਂ ਰੋਂਦੀਆਂ ਡਿੱਠੀਆਂ ਹੁਣ ਬਰਸਾਤਾਂ ਪਿੰਡ ਦੀਆਂ, ਵਾਹ, ਤੇ ਐਣਾ ਖੋਲ ਕੇ ਇਲਮ ਪੜੋਲੇ ਜਿੰਨੀ ਵਾਰੀ ਲੁੱਦੇ ਨੇ। ਐਣਾ ਇੱਕ ਮਿੱਟੀ ਦਾ ਜਿਹੜਾ ਪੜੋਲਾ ਹੁੰਦਾ ਸੀ ਜੀ, ਅਨਾਜ ਸਟੋਰ ਕਰਨ ਵਾਲਾ, ਉਹਦੇ ਥੱਲੇ ਅਨਾਜ ਨੂੰ ਬਾਹਰ ਕੱਢਣ ਵਾਸਤੇ ਥੱਲੇ ਇੱਕ ਸੁਰਾਖ ਹੁੰਦਾ ਸੀ, ਔਰ ਉਹਨੂੰ ਬੰਦ ਕਰਨ ਵਾਸਤੇ ਇੱਕ ਵਟੂਣੀ ਜੀ, ਇੱਕ ਪੱਥਰਨੁਮਾ ਚੀਜ਼ ਬਣਾ ਕੇ ਤੇ ਉਹ ਵਿੱਚ ਰੱਖ ਕੇ ਤੇ ਉਤੋਂ ਲੇਪੀ ਕਰ ਦਿੱਤੀ ਜਾਂਦੀ ਸੀ। ਉਹਨੂੰ ਉਸ ਢੱਕਣ ਨੂੰ, ਉਸ ਡੱਕੇ ਨੂੰ ਜਿਹੜਾ ਨਾ ਐਣਾ ਬੋਲਿਆ ਜਾਂਦਾ ਸੀ, ਵਾਹ, ਉਸ ਸੁਰਾਖ ਨੂੰ, ਔਰ ਉਸ ਮਤਲਬ ਬੰਦ ਕਰਨ ਵਾਲੇ ਵਾਹ, ਜਿਹੜੀ ਚੀਜ਼ ਸੀ ਕਿ ਐਣਾ ਖੋਲ ਕੇ ਇਲਮ ਪੜੋਲੇ ਜਿੰਨੀ ਵਾਰੀ ਲੁੱਦੇ ਨੇ, ਸੁਸਰੀ ਲੱਗੀਆਂ ਭੌਂ ਭੌਂ ਡੁੱਲਣ ਚਾਰ ਜਮਾਤਾਂ ਪਿੰਡ ਦੀਆਂ, ਆਹਾ, ਤੇ ਬੰਨ ਪਰਾਤਾਂ ਕਣਕਾਂ ਵੱਡੀਆਂ ਰੇੜੇ ਸੱਥਰ ਸੁੱਕਣ ਲਈ, ਹਾਂ, ਬੰਨ ਪਰਾਤਾਂ ਕਣਕਾਂ ਵੱਡੀਆਂ ਰੇੜੇ ਸੱਥਰ ਸੁੱਕਣ ਲਈ, ਮਰਲੀਆਂ ਲੱਗਣ ਪਿੜਾਂ ਦੁਆਲੇ ਜਿਵੇਂ ਕਨਾਤਾਂ ਪਿੰਡ ਦੀਆਂ। ਮਰਲੀਆਂ ਇੱਕ ਚੌਕਟਾ ਬਣਾਇਆ ਜਾਂਦਾ ਸੀ ਭਰੀਆਂ ਦਾ, ਕਣਕ ਦੀਆਂ ਭਰੀਆਂ ਦਾ, ਇੱਕ ਚਾਰ ਚੁਫੇਰੇ ਜਿਹੜਾ ਨਾ ਉਹ ਦੀਵਾਰਾਂ
ਬਣਾਤੀਆਂ, ਬੰਨ ਨਮਾਜ਼ ਜਿਹੜਾ ਨਾ ਉਹਦੀ ਸ਼ਕਲ ਬਣ ਜਾਂਦੀ ਸੀ। ਵਾਹ ਤੇ ਉਹਦਾ ਮਕਸਦ ਇਹ ਵੀ ਹੁੰਦਾ ਸੀ ਕਿ ਇੱਕ ਤੇ ਉਹ ਸਟੋਰ ਹੋ ਜਾਣ, ਤੇ ਦੂਸਰਾ ਇਹ ਹੁੰਦਾ ਸੀ ਕਿ ਉਹ ਜਿਹੜੀ ਜਗ੍ਹਾ ਜਿਹਦੇ ਵਿੱਚ ਗਾਣਾ ਕਣਕ ਨੂੰ ਉਹਦੇ ਹਵਾ ਠੱਕੇ ਤੋਂ ਜਿਹੜਾ ਨਾ ਮਹਿਫੂਜ਼ ਹੋ ਜੇ, ਵਾਹ ਉਹ ਇੱਕ ਹਿਫਾਜ਼ਤੀ ਬੰਦ ਵੀ ਬਣ ਜਾਏ ਵਾਹ ਕਿ ਬੰਨ ਪਰਾਤਾਂ ਕਣਕਾਂ ਵੱਡੀਆਂ, ਰੇੜੇ ਸੱਥਰ ਸੁੱਕਣ ਲਈ, ਮਰਲੀਆਂ ਲੱਗਣ ਪਿੜਾਂ ਦੁਆਲੇ ਜਿਵੇਂ ਕਨਾਤਾਂ ਪਿੰਡ ਦੀਆਂ, ਤੇ ਕੰਗਣੀ ਢਾਂਗਰ ਬਾਥੂ ਢੋਡੇ ਭੁੱਲ ਗਈ ਪੁਰਜੀ ਮੈਣੇ ਦੀ। ਵਾਹ ਇਹ ਸਾਡੀਆਂ ਰਵਾਇਤਾਂ ਸਨ ਜੀ, ਮੈਣਾ ਕਿਆ ਬਾਤ। ਇਹ ਸਾਡੀਆਂ ਰਵਾਇਤਾਂ ਸਨ। ਖਾਜ ਸਨ ਸਾਡੇ। ਕੰਗਣੀ ਇੱਕ ਖਾਜ ਹੁੰਦਾ ਸੀ, ਕੰਗਣੀ ਇੱਕ ਜਿਨਸ ਸੀ ਜੀ ਜੀ ਜਿਹੜੀ ਖਾਧੀ ਜਾਂਦੀ ਸੀ। ਔਰ ਉਸ ਤੋਂ ਇਲਾਵਾ ਢਾਂਗਰ ਜਿਹੜਾ ਨਾ ਉਹ ਵੀ ਇੱਕ ਹਿਫਾਜ਼ਤੀ ਦੀਵਾਰ ਵੀ ਨਾਲ ਫਸਲਾਂ ਦੇ ਦੁਆਲੇ ਬਣਾਈ ਜਾਂਦੀ ਸੀ। ਉਹਦੀ ਦਾਲ ਵਗੈਰਾ ਬਣਾਈ ਜਾਂਦੀ ਸੀ, ਦਾਲ ਬਣਦੀ ਸੀ ਉਹਦੇ ਜਿਹੜਾ ਬੀਜ ਨੇ ਉਹਦੀ। ਜੀ ਤੇ ਬਾਥੂ ਤੁਸੀਂ ਜਾਣਦੇ ਹੋ ਜਿਹਦਾ ਸਾਗ ਖਾਧਾ ਜੀ, ਜੀ। ਜਾਂਦਾ ਹੈ। ਟੋਡੇ ਮਕਈ ਦੇ ਵੀ ਹੁੰਦੇ ਸਨ ਔਰ ਬਾਜਰੇ ਦੇ ਵੀ ਜਿਹਨਾਂ ਨਾਲ ਖਾਧੇ ਜਾਂਦੇ ਸੀ। ਤੇ ਮੈਣੇ ਦੀ ਭੁਰਜੀ ਬਣਾ ਕੇ ਖਾਧੀ ਸੀ। ਮੈਣੇ ਦਾ ਇੱਕ ਮਖਸੂਸ ਕਿਸਮ ਦਾ ਉਹਦਾ ਇੱਕ ਸਾਲਨ ਜਿਹੜਾ ਨਾ ਬਣਾਇਆ ਜੀ, ਜਾਂਦਾ ਹਾਂਜੀ। ਸੀ। ਮੈਣਾ ਇੱਕ ਬੂਟੀ ਆ ਕਿ ਕੰਗਣੀ ਢਾਂਗਰ ਬਾਥੂ ਢੋਡੇ ਭੁੱਲ ਗਈ ਭੁਰਜੀ ਮੈਣੇ ਦੀ, ਲੱਭਿਆ ਕਰੋਗੇ ਵਿੱਚ ਕਿਤਾਬਾਂ ਇਹ ਸੁਗਾਤਾਂ ਪਿੰਡ ਦੀਆਂ, ਆਏ ਹਾਏ। ਤੇ ਰਾਤੀ ਸੌਵਣ ਲੱਗਿਆਂ ਜਿਸ ਤੋਂ ਪਿੰਡ ਚ ਮਾਂ ਡਰਾਂਦੀ ਸੀ। ਰਾਤੀ ਸੌਵਣ ਲੱਗਿਆਂ ਜਿਸ ਤੋਂ ਪਿੰਡ ਪਿੰਡ 'ਚ ਮਾਂ ਡਰਾਂਦੀ ਸੀ, ਦਿਨ ਨੂੰ ਸ਼ਹਿਰੀ ਫਿਰਦੀਆਂ ਵੇਖਾਂ ਉਹ ਜਨਾਤਾਂ ਪਿੰਡ ਦੀਆਂ। ਵਾਹ 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 ਵਾਹ। ਦਿਨ ਰਾਤੀ ਸੌਵਣ ਲੱਗਿਆਂ ਜਿਸ ਤੋਂ ਪਿੰਡ 'ਚ ਮਾਂ ਡਰਾਂਦੀ ਸੀ, ਦਿਨ ਨੂੰ ਸ਼ਹਿਰੀ ਫਿਰਦੀਆਂ ਵੇਖਾਂ ਉਹ ਜਨਾਤਾਂ ਪਿੰਡ ਦੀਆਂ। ਤਾਂ ਜੇ ਕਿਧਰੇ ਮਾਂ ਬੋਲੀ ਵੀ ਰੁੱਸ ਨਾ ਜਾਵੇ ਮੇਰੇ ਨਾਲ। ਵਾਹ। ਤਾਂ ਜੇ ਕਿਧਰੇ ਮਾਂ ਬੋਲੀ ਵੀ ਰੁੱਸ ਨਾ ਜਾਵੇ ਮੇਰੇ ਨਾਲ, ਸੂਫ ਸਿਆਈਆਂ ਹੱਥੀਂ ਰੱਖਾਂ ਕਲਮ ਦਵਾਤਾਂ ਪਿੰਡ ਦੀਆਂ। ਵਾਹ ਵਾਹ। ਤੇ ਟੁਰ ਚੱਲਿਆ ਹੁਣ ਫੇਰ ਨਹੀਂ ਆਣਾ, ਅਰਸ਼ ਬੁਲਾਵੇ ਆ ਗਏ ਨੇ। ਆਏ ਹਾਏ। ਟੁਰ ਚੱਲਿਆ ਹੁਣ ਫੇਰ ਨਹੀਂ ਆਣਾ, ਅਰਸ਼ ਬੁਲਾਵੇ ਆ ਗਏ ਨੇ। ਉੱਥੇ ਬਹਿ ਕੇ ਯਾਦ ਕਰਾਂਗਾ ਹੁਣ ਸ਼ਬਰਾਤਾਂ ਪਿੰਡ ਦੀਆਂ। ਤੇ ਜਦ ਵੀ ਇੱਥੇ ਹੀਰ ਕਿਸੇ ਦਾ ਰਾਂਝਾ ਬੇਲਾ ਛੱਡ ਜਾਵੇ, ਜਦ ਵੀ ਇੱਥੇ ਹੀਰ ਕਿਸੇ ਦਾ ਰਾਂਝਾ ਬੇਲਾ ਛੱਡ ਜਾਵੇ, ਕਵਰਾਂ ਜਾਪਣ ਬਾਝ ਸੱਜਣ ਦੇ ਨੇਰੀਆਂ ਰਾਤਾਂ ਪਿੰਡ ਦੀਆਂ। ਤੇ ਮਕਤਾ ਮੈਂ ਅਰਜ਼ ਕਰ ਰਿਹਾ ਜਿਹਦੇ ਵਿੱਚ ਮੇਰੇ ਤਮਾਮ ਜਿੰਨਾ ਵੀ ਅਦਬੀ ਕੰਮ ਹੈਗਾ ਉਹਦਾ ਲੁੱਬੇ ਲਵਾਬ ਇਹਦੇ ਵਿੱਚ ਹੈ। ਚਾਹੇ ਉਹ ਮੇਰਾ ਸ਼ੇਰੀ ਕੰਮ ਹੈਗਾ ਜਾਂ ਚਾਹੇ ਜਿਹੜਾ ਮੇਰਾ ਨਸਰੀ ਕੰਮ ਹੈ, ਜਿਹੜਾ ਕਿ ਮੈਂ ਨਾਵਲ ਲਿਖ ਰਿਹਾ ਇਨਸ਼ਾ ਅੱਲਾਹ ਅਜ਼ੀਜ਼, ਜਿਹੜਾ ਸਾਡੀ ਜਿਹੜੀ 20ਵੀਂ ਸਦੀ ਹੈ ਪੰਜਾਬ ਦੀ, ਉਹਦੇ ਵਿੱਚ ਮੈਂ ਦਿਖਾਣਾ ਚਾਹ ਰਿਹਾ। ਔਰ ਉਹਦੇ ਵਿੱਚ ਸਾਡਾ ਜਿਹੜਾ ਨਾ ਸਾਡੀ ਰਹਿਤਲ ਦੀ ਸ਼ਕਲਾਂ ਜਿਹੜੀਆਂ ਨੇ ਉਹ ਕੀ ਸਨ। ਔਰ ਇਸ ਜਿਹੜਾ ਖਿੱਤਾ ਜਿਹੜਾ ਹਿੰਦੁਸਤਾਨ ਦਾ ਜਿਹਦਾ ਨਾਂ ਇਸ ਵੇਲੇ ਪਾਕਿਸਤਾਨ ਹੈ ਜੀ, ਉਹਦੇ ਵਿੱਚ ਰਹਿਣ ਵਾਲੀਆਂ 3 ਬੜੀਆਂ ਅਕਵਾਮ, ਹਿੰਦੂ, ਸਿੱਖ ਔਰ ਮੁਸਲਮਾਨ, ਉਹਨਾਂ ਦੀ ਇਕੱਠੀ ਰਹਿਤਲ ਦੀ ਸ਼ਕਲ ਕੀ ਸੀ ਜੀ। ਔਰ ਇਕੱਠੇ ਰਹਿੰਦਿਆਂ ਹੋਇਆਂ ਜਿਹੜਾ ਨਾ ਉਹਦੀ ਸ਼ਨਾਖਤ, ਉਹਨਾਂ ਆਪਣੀ ਸਕਾਫਤੀ ਸ਼ਨਾਖਤ ਜਿਹੜੀ ਉਹਨੂੰ ਅਲੱਗ-ਅਲੱਗ ਕਿਵੇਂ ਰੱਖੀ ਹੋਈ ਸੀ। ਔਰ ਲਿਬਾਸ ਸਾਡਾ ਕੀ ਸੀ, ਮੁਆਸ਼ੀ ਤੌਰ ਤੇ ਸਾਡੇ ਕੀ ਹਾਲਾਤ ਸਨ, ਅਸੀਂ ਮੁਆਸ਼ਰਤੀ ਤੌਰ ਤੇ ਕਿੱਥੇ ਖੜੇ ਸਾਂ, ਔਰ ਅਸੀਂ ਸਾਡਾ ਵਸੇਬ ਦੇ ਵਿੱਚ ਜਿਹੜੀ ਗ੍ਰੈਜੂਅਲੀ ਚੇਂਜਸ ਆਉਂਦੀਆਂ ਨੇ ਉਹ ਤੇ ਆ ਹੀ ਰਹੀਆਂ ਸਨ। ਔਰ ਉਸ ਸਦੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਸਡਨ ਚੇਂਜਸ ਆਈਆਂ, ਜਿਹਦੇ ਵਿੱਚ ਬਤੌਰ ਖਾਸ ਜਿਹੜੀ ਤਹਿਰੀਕੇ ਆਜ਼ਾਦੀ ਹਿੰਦ ਔਰ ਉਸ ਤੋਂ ਬਾਅਦ ਜਿਹੜੀ ਇਹਨਾਂ ਤਹਿਰੀਕੇ ਤਕਮੀਲੇ ਪਾਕਿਸਤਾਨ ਜਿਹੜੀ ਹੋਈ ਜੀ, ਉਹਦੇ ਨਤੀਜੇ ਦੇ ਵਿੱਚ ਜਿਹੜੀ ਇਹਦੇ ਵਿੱਚ ਤਬਦੀਲੀਆਂ ਆਈਆਂ ਸਾਡੀ ਸਕਾਫਤ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੇ ਵਿੱਚ। ਔਰ ਪੰਜਾਬ ਨੂੰ ਤਕਸੀਮ ਕਰਨ ਵਾਸਤੇ ਕੀ ਸਾਜ਼ਿਸ਼ਾਂ ਕੀਤੀਆਂ ਗਈਆਂ, ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ 2 ਟੁਕੜੇ ਜਿਹੜੇ ਨੇ ਕੀਤੇ ਗਏ ਨੇ ਕਸਦਨ। ਔਰ ਇਹਦੇ ਪਿੱਛੇ ਬਹੁਤ ਬੜੀ ਸਾਜ਼ਿਸ਼ ਹੈ ਜਿਹੜੀ ਮੈਂ ਬੇਨਕਾਬ ਕਰਨਾ ਚਾਹਨਾ। ਔਰ ਇਸ ਸਾਜ਼ਿਸ਼ ਨੂੰ ਪ੍ਰਵਾਨ ਚੜ੍ਹਾਉਣ ਵਾਸਤੇ ਕੀ ਇਕਦਾਮਾਤ ਕੀਤੇ ਗਏ, ਇਹ ਜਿਹੜੇ ਅਸੀਂ ਆਪਣਾ 18 ਲੱਖ ਸਾਡੇ ਲੋਕ ਜਿਹੜੇ ਪੰਜਾਬ ਦੇ ਜਿਹੜੇ ਨੇ ਇੱਕ ਦੂਸਰੇ ਨੂੰ ਗਲਵੇ ਪੜ ਕੇ ਤੇ ਅਸੀਂ ਮਤਲਬ ਸ਼ਹੀਦ ਹੋ ਗਏ ਜਾਂ ਉਹਨਾਂ ਨੂੰ ਮਰ ਗਏ ਜਾਂ ਉਹ ਕਤਲ ਹੋ ਗਏ ਜਾਂ ਉਹਨਾਂ ਦਾ ਖੂਨ ਕੀਤਾ ਗਿਆ ਜਾਂ ਜੋ ਵੀ ਵੱਢ ਟੁੱਕ ਹੋਈ, ਉਹ ਐਸੇ ਹਾਲਾਤ ਪੈਦਾ ਕਰਨ ਵਾਸਤੇ ਕੀ ਕੁਝ ਕੀਤਾ ਗਿਆ ਉਹ ਮੈਂ ਦੱਸਣਾ ਚਾਹੁੰਦਾ ਵਾਂ। ਤੇ ਅਗਰ ਇਹ ਪੰਜਾਬ ਮੁਤਹਿਦ ਹੁੰਦਾ ਤੇ ਇਹਦੀ ਮੁਮਕਿਨਾ ਸ਼ਕਲ ਕੀ ਹੋਣੀ ਸੀ, ਤੇ ਅੱਜ ਅਸੀਂ ਅਲੱਗਾ ਹੋ ਕੇ ਚੜ੍ਹਦੇ ਪੰਜਾਬ ਵਾਲੇ ਉਹ ਕਿੱਥੇ ਨੇ ਤੇ ਅਸੀਂ ਕਿੱਥੇ ਆ। ਮੈਂ ਨਾਵਲ ਦੀ ਸ਼ਕਲ ਜਿਹੜਾ ਕੋਈ 700-800 ਸਫਾਤ ਤੇ ਮੁਸ਼ਤਮਿਲ ਹੈ, ਉਹ ਮੈਂ ਤਹਿਰੀਰ ਕਰ ਰਿਹਾ। ਉਹ ਸਾਰਾ ਵੀ ਜਿਹੜਾ ਮੈਂ ਕੰਮ ਸ਼ੇਰੀ ਤੌਰ ਤੇ ਨਹੀਂ ਕਰ ਸਕਿਆ, ਉਹ ਮੈਂ ਨਸਰੀ ਤੌਰ ਤੇ ਕਰ ਰਿਹਾ ਵਾਂ, ਉਹ ਕਰਾਂਗਾ। ਲੇਕਿਨ ਇਹ ਸਾਰੇ ਕੰਮ ਦਾ ਜਿਹੜਾ ਲੁੱਬੇ ਲਬਾਬ ਹੈ ਉਹ ਇਸ ਸ਼ੇਰ ਦੇ ਵਿੱਚ ਹੈਗਾ।
ਜਿਹੜਾ ਵਾਹ। ਪੇਸ਼ ਕਰਨ ਲੱਗਾ ਹੂੰ। ਇਹ ਕਿ ਮੈਂ ਅਨੀਸ ਦੇ ਕੋਠੇ ਚੜ ਕੇ ਡੰਬਰੂ ਤਦ ਵਜਾਨਾ ਵਾਂ। ਆਹਾ ਮੈਂ ਅਨੀਸ ਦੇ ਕੋਠੇ ਚੜ ਕੇ ਡੰਬਰੂ ਤਦ ਵਜਾਨਾ ਵਾਂ, ਕਿੱਥੋਂ ਲੱਭਦੇ ਫਿਰਨਗੇ ਪਾੜੂ ਫੇਰ ਲੁਗਾਤਾਂ ਪਿੰਡ ਦੀਆਂ। ਆਇਆ ਤੇ ਇਹ ਕਿਥੋਂ ਲੱਭਦੇ ਫਿਰਨਗੇ ਪਾੜੂ ਪਾੜੂ ਫੇਰ ਲੁਗਾਤਾਂ ਪਿੰਡ ਦੀਆਂ, ਕਿ ਪਿੰਡ ਕੱਲ ਨੂੰ ਵਾਹ, ਮੁਹੱਕਿਕੀਨ ਜਿਹੜੇ ਨੇ ਉਹ ਕਿਸ ਤਰ੍ਹਾਂ ਇਹ ਅਲਫਾਜ਼ ਕਿੱਥੋਂ ਢੂੰਡਦੇ ਫਿਰਨਗੇ। ਆਹਾ, ਤੇ ਚਲੋ ਮੇਰੇ ਕੋਲ ਹੈ ਨਾ, ਤੇ ਮੈਂ ਕਮ ਸ ਕਮ ਇਹਨਾਂ ਨੂੰ ਗੰਢ ਕੇ ਵਾਹ। ਇੱਕ ਸ਼ੇਰਾਂ ਦੀ ਤਸਵੀਰ ਦੇ ਵਿੱਚ ਪਰੋ ਕੇ ਇੱਕ ਤੇ ਮੈਂ ਗ੍ਰੰਥ ਇੱਕ ਪੋਥੀ ਬਣਾ ਕੇ ਜੀ ਆਪਣੀਆਂ ਆਉਣ ਵਾਲੀਆਂ ਨਸਲਾਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਨਾ ਉਹ ਛੱਡ ਕੋਈ ਜਾਵਾਂ। ਛੱਡ ਜਾਵਾਂ। ਮੈਂ ਆਖਰ ਤੇ ਇੱਕ ਚੀਜ਼ ਪੇਸ਼ ਕਰ ਰਿਹਾ ਕਿ ਹਰ ਗੱਲ ਉਹਦੀ ਉੱਚੀ ਨੀਵੀਂ ਸਹਿਜਾ ਸਹਿਜਾ ਸਹਿਜਾ, ਆਹਾ ਵਾਹ ਵਾਹ ਹਰ ਗੱਲ ਵਾਹ। ਉਹਦੀ ਉੱਚੀ ਨੀਵੀਂ ਸਹਿਜਾ 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 ਸਹਿਜਾ, ਆਹਾ ਇਹਦੇ ਵਿੱਚ ਹੀ ਜਿੱਤ ਹੈ ਤੇਰੀ, ਢਹਿ ਜਾ ਢਹਿ ਜਾ ਢਹਿ ਟਹਿ ਜਾ, ਵਾਹ ਵਾਹ ਇਹਦੇ ਵਿੱਚ ਕਿਆ ਹੀ ਜਿੱਤ ਹੈ ਤੇਰੀ, ਟਹਿ ਢਹਿ ਜਾ ਜਾ ਢਹਿ ਜਾ ਢਹਿ ਜਾ। ਤੇ ਸਾਡੇ ਸੀਨੇ ਨਾਲ ਕੰਨ ਲਾ ਕੇ ਸੁਣੇ ਜਾਣੇ ਵਾਲੇ, ਆਇਆ ਸਾਡੇ ਸੀਨੇ ਨਾਲ ਕੰਨ ਲਾ ਕੇ ਸੋਨੋਏ ਸੁਣੇ ਜਾਣੇ ਵਾਲੇ, ਦਿਲ ਦੀ ਧੜਕਨ ਕਹਿੰਦੀ ਪਈ ਏ ਰਹਿ ਜਾ ਰਹਿ ਜਾ ਰਹਿ ਜਾ ਵਾਹ ਵਾਹ ਦਿਲ ਦੀ ਵਾਹ। ਧੜਕਨ ਕਹਿੰਦੀ ਪਈ ਏ ਰਹਿ ਜਾ ਰਹਿ ਜਾ ਰਹਿ ਜਾ ਰਹਿ ਜਾ। ਤੇ ਜਦ ਵੀ ਉਹਦੀ ਬਜ਼ਮ ਚ ਕੋਈ ਅਰਜ਼ ਕਰ ਲਈ ਉੱਠਦਾ ਏ, ਆਇਆ ਜਦ ਵੀ ਉਹਦੀ ਬਜ਼ਮ ਚ ਕੋਈ ਅਰਜ਼ ਕਰ ਲਈ ਉੱਠਦਾ ਏ, ਗੁੱਸੇ ਨਾਲ ਉਹ ਫੌਰਨ ਕਹਿੰਦਾ ਬਹਿ ਜਾ ਬਹਿ ਜਾ ਬਹਿ ਜਾ। ਵਾਹ ਵਾਹ ਤੇ ਸ਼ੇਰ ਅਰਜ਼ ਕਰ ਰਿਹਾ ਕਿ ਫੁੱਲਾਂ ਵਰਗੇ ਹੋਂਠ ਨੇ ਉਹਦੇ, ਕੋਇਲ ਵਰਗਾ ਲੈ ਜਾ। ਵਾਹ ਫੁੱਲਾਂ ਵਰਗੇ ਹੋਂਠ ਨੇ ਹੋਂਠ ਨੇ ਉਹਦੇ, ਕੋਇਲ ਵਰਗਾ ਲੈ ਜਾ। ਜਦ ਵੀ ਬੋਲੇ ਹੋ ਜਾਂਦੀ ਏ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਵਾਹ ਤੇ ਜੀ ਕਰਦਾ ਏ ਸੱਜਣਾ ਉਹਦੇ ਦਰ ਤੇ ਬੈਠੇ ਹੀ ਰਹੀਏ, ਆਹਾ ਜੀ ਕਰਦਾ ਏ ਸੱਜਣਾ ਉਹਦੇ ਦਰ ਤੇ ਬੈਠੇ ਹੀ ਰਹੀਏ, ਜਿਹੜਾ ਕਹਿੰਦਾ ਮੇਰੇ ਮਗਰੋਂ ਲੈ ਜਾ ਲੈ ਜਾ ਲੈ ਜਾ। ਵਾਹ ਵਾਹ ਵਾਹ। ਲੋ ਜੀ ਪਿਆਰਿਓ, ਇਹ ਜਿਹੜਾ ਸ਼ੇਰ ਇਹਨਾਂ ਨੇ ਸੁਣਾਇਆ, ਆਖਰ ਤੇ ਗਜ਼ਲ ਜਿਹੜੀ ਸੁਣਾਈ ਹੈ ਸਾਡੇ ਅੱਜ ਦੇ ਉਚੇਚੇ ਪ੍ਰਾਹੁਣੇ ਨੇ, ਇਹਦਾ ਇਹ ਸ਼ੇਰ ਜਿਹੜਾ ਨਾ ਜੀ ਕਿ ਫੁੱਲਾਂ ਵਰਗੇ ਹੋਂਠ ਨੇ ਉਹਦੇ ਤੇ ਕੋਇਲ ਵਰਗਾ ਲਹਿਜਾ, ਇਹ ਇਹਨਾਂ ਦੇ ਆਪਣੇ ਉੱਤੇ ਵੀ ਸਾਦਕ ਆਉਂਦਾ ਹੈ। ਸਾਹਿਬੋ, ਇਹਨਾਂ ਜਿੰਨੇ ਅਸ਼ਆਰ ਸੁਣਾਏ, ਜਿੰਨੀਆਂ ਗੱਲਾਂ ਬਾਤਾਂ ਸਾਡੇ ਨਾਲ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਇਹਨਾਂ ਦੇ ਇੱਕ ਇੱਕ ਅੱਖਰ, ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ, ਹੱਤਾ ਕਿ ਜ਼ੇਰਾਂ ਜ਼ਬਰਾਂ ਦੇ ਵਿੱਚ ਵੀ ਸਾਡਾ ਦੇਸ਼ ਪੰਜਾਬ ਝਲਕਾਰੇ ਪਿਆ ਮਾਰਦਾ ਹੈ ਤੇ ਸਾਡੇ ਦੇਸ਼ ਦੇ ਰੰਗ ਸਾਨੂੰ ਵੇਖਣ ਨੂੰ ਮਿਲਦੇ ਨੇ। ਪਿਆਰਿਓ, ਇੰਡੀਆ ਦੇ ਇੱਕ ਬੜੇ ਪਿਆਰੇ ਸ਼ਾਇਰ ਸਨ, ਵਫਾਤ ਪਾ ਚੁੱਕੇ ਹੋਏ ਨੇ। ਉਰਦੂ ਦਾ ਉਹਨਾਂ ਦਾ ਇੱਕ ਸ਼ੇਰ ਹੈ ਕਿ ਚਲਤੇ ਫਿਰਤੇ हुए महताब दिखाएंगे तुम्हें, कभी आओगे तो पंजाब दिखाएंगे तुम्हें। ਵਾਹ ਸਾਹਿਬੋ, ਇਹਦੇ ਨਾਲ ਹੀ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ, ਰੌਣਕ ਹੋ ਜਾਊ ਛੱਟ